मेरी माँ बोली है बीबा कखा वांग न रोल पंजाबी पढ़ पंजाबी लिख पंजाबी गैरतमंदा बोल पंजाबी। आप आए हैं बहारों का सलाम आया है, मौसमे गुल के इशारों का सलाम आया है। एक बालड़ी गुड्डियां खेडदी इथों खेडदी खड़दी चली गई ते ओनू ये भी कहण दा या गाउण दा मौका नहीं मिलिया कि बाबल तेरे वेड़े चों मेरा डोला नहीं लगदा ते इट पुटा दे। इन्ने साल मैं ए सारे प्यार तो वांझी रही, इन्ने साल इन्ना मान इन्ना सब कुछ मिलिया है। इतनी मिठास इन्ना प्यार जिवें मेरी सिस्टर कह रहे ने मिलिया कि मतलब ओवरवेलमिंग है। किस किस दे नाम नवा क्योंकि हर किसी ने छोटे बच्चे तो लैके ਵੱਡਿਆਂ तक सब ने मैनू वो प्यार दिता है जिहड़ा मैं हुण समझदी हाँ कि मैं इन्ने साल तक वो नहीं पा सकी। सो हरमिंदर साहब ਦੇ 3 ਸਰਬਰਾਹ ਗੁਜਰਾਂਵਾਲੇ ਦੇ ਸਨ। ਐਸ ਜਿੱਥੇ ਕਾਲਜ ਅੱਜ ਅਸੀਂ ਖਲੋਤੇ ਹੋਏ ਆ ਔਰ ਇਹਦੇ ਤੋਂ ਮੁਲੈਕਾ ਜਾਂ ਕਰੀਬ ਇੱਕ ਯਤੀਮ ਖਾਨਾ ਵੀ ਸੀ। ਫੁੱਫੀ ਜੀ ਨੂੰ ਯਾਦ ਹੈ ਯਤੀਮ ਖਾਨਾ ਸਾਰਾ। ਇਹਦੇ ਮੇਨ ਸਪਾਂਸਰਸ ਵਿੱਚੋਂ ਫੁੱਫੀ ਜੀ ਦਾ ਖਾਨਦਾਨ ਸਪਾਂਸਰ। खुश रहो और कामयाब इसी तरह आपके कॉलेज को इसी तरह ही कामयाब रखो। बहुत सोना कुछ मैनेज किया, जबरदस्त गारंटी है। प्यारे वेखन वाले हो साडे हो सारे ही बड़े ही मुअज़्ज़ज़ मुअक्कर ते मुफखर व्यूअर्स ਜਿਹੜੇ ਸਾਡੇ ਨਾਲ ਮੁਸਤਕਿਲ ਜੁੜੇ ਹੋਏ ਨੇ ਉਹਨਾਂ ਦੇ ਕਾइंड ਨੋਟਿਸ ਦੇ ਵਿੱਚ ਕਿ ਇੰਡੀਅਨ ਪੰਜਾਬ ਤੋਂ ਖਵਾਤੀਨ ਦਾ ਇੱਕ 3 ਰੁਕਨੀ ਵਫਦ ਅੱਜ ਕੱਲ੍ਹ ਸਾਡੇ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਦੌਰੇ ਦੇ ਉੱਤੇ ਆਇਆ ਹੋਇਆ ਹੈ। ਅਸੀਂ ਇੱਕ ਆਪਣੇ ਪਿਛਲੇ ਵਿਲਾਗ ਦੇ ਵਿੱਚ ਉਹਨਾਂ ਤਿੰਨਾਂ ਮੁਅੱਜ਼ਜ਼ ਖਵਾਤੀਨ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਈ ਸੀ ਜਿਹਨੂੰ ਤੁਸੀਂ ਬੜਾ ਹੀ ਸਲਾਹਿਆ ਸੀ। ਸਾਹਿਬੋ ਇਹ 3 ਰੁਕਨੀ ਖਵਾਤੀਨ ਦਾ ਜਿਹੜਾ ਵਫਦ ਹੈ ਇਹਦੀ ਕਿਆਦਤ ਮਾਤਾ ਜੀ ਜਸਵਿੰਦਰ ਕੌਰ ਕਰ ਰਹੀਆਂ ਨੇ ਤੇ ਨਾਲ ਉਹਨਾਂ ਦੀਆਂ 2 ਧੀਆਂ ਰਮਨਜੀਤ ਕੌਰ ਤੇ ਜਸਕਿਰਨ ਕੌਰ ਵੀ ਗੁਜਰਾਂਵਾਲਾ ਦੇ ਵਿਜ਼ਿਟ ਦੇ ਉੱਤੇ ਆਈਆਂ ਹੋਈਆਂ ਨੇ। 47 ਦੀ ਵੰਡ ਤੋਂ ਪਹਿਲੇ ਅਸਾਂ ਆਪਣੇ ਪਿਛਲੇ ਵਲੌਗ ਵਿੱਚ ਤੁਹਾਨੂੰ ਦੱਸਿਆ ਸੀ ਭਈ ਇਹਨਾਂ ਦਾ ਟੱਬਰ ਸ਼ਹਿਰ ਗੁਜਰਾਂਵਾਲੇ ਦਾ ਬਹੁਤ ਵੱਡਾ ਜਗੀਰਦਾਰ ਤੇ ਮਾਲਕ ਟੱਬਰ ਸੀ, ਵੱਡਾ ਜ਼ਿਮੀਦਾਰ ਸੀ। ਰਾਜਕੋਟ ਇਹਨਾਂ ਦੀਆਂ ਰਿਹਾਇਸ਼ਾਂ ਸਨ, ਜਦੋਂ ਕਿ ਧੁੱਲੇ ਤੇ ਮੰਡਿਆਲਾ ਵੜਾਇਆ 'ਚ ਰੋਡਿਆਲਾ ਵੜਾਇਆ 'ਚ ਕੋਟਲੀ ਪੀਰ ਅਹਿਮਦ ਸ਼ਾਹ ਤੇ ਸਾਰੇ ਲਾਗੇਲੇ ਜਿਹੜੇ ਪਿੰਡ ਨੇ ਇਹ ਇਹਨਾਂ ਦਾ ਜ਼ਾਤੀ ਰਕਬਾ, ਇਹਨਾਂ ਦਾ ਮਲਕੀਤੀ ਰਕਬਾ ਸੀ। ਇਸ ਖਾਨਦਾਨ ਦੀਆਂ ਫਿਲਾਹੀ ਖਿਦਮਾਤ ਵੀ ਢੇਰ ਸਲਾਨਯੋਗ ਨੇ। ਗੁਜਰਾਂਵਾਲੇ ਦਾ ਰੇਲਵੇ ਸਟੇਸ਼ਨ ਜਿਹੜਾ ਉਹਦੇ ਲਈ ਜਗ੍ਹਾ ਵੀ ਇਸੇ ਟੱਬਰ ਦਿੱਤੀ ਔਰ ਗੁਜਰਾਂਵਾਲਾ ਦਾ ਇਸ ਵੇਲੇ ਜਿਹੜਾ ਗੌਰਮੈਂਟ ਇਸਲਾਮੀਆ ਕਾਲਜ ਹੈ ਉਹ ਜ਼ਮੀਨ ਵੀ ਇਸੇ ਟੱਬਰ ਦਿਆਂ ਵੱਡਕਿਆਂ ਨੇ, ਇਹਨਾਂ ਦੇ ਆਈ ਪੁਰਖਿਆਂ ਨੇ ਡੋਨੇਟ ਕੀਤੀ ਸੀ, ਅਤੀਆ ਦਿੱਤੀ ਸੀ ਤੇ ਇੱਥੇ ਗੁਰੂ ਨਾਨਕ ਖਾਲਸਾ ਕਾਲਜ ਤਾਮੀਰ ਵੀ ਕੀਤਾ ਸੀ। ਵੰਡ ਤੋਂ ਬਾਅਦ ਉਸ ਕਾਲਜ ਦਾ ਨਾਂ ਤਬਦੀਲ ਕਰਕੇ ਗੌਰਮੈਂਟ ਇਸਲਾਮੀਆ ਕਾਲਜ ਗੁਜਰਾਂਵਾਲਾ ਰੱਖ ਦਿੱਤਾ ਗਿਆ। ਗੌਰਮੈਂਟ ਇਸਲਾਮੀਆ ਕਾਲਜ ਗੁਜਰਾਂਵਾਲਾ ਦੇ ਮੌਜੂਦਾ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਪਰਵੇਜ਼ ਅਖਤਰ ਹੋਰਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਟੱਬਰ ਗੁਜਰਾਂਵਾਲਾ ਦੇ ਵਿਜ਼ਿਟ ਦੇ ਉੱਤੇ ਆਇਆ ਹੋਇਆ ਹੈ ਤੇ ਉਹਨਾਂ ਨੇ ਇਹਨਾਂ ਦੇ ਇਜ਼ਾਜ਼ ਦੇ ਵਿੱਚ ਇੱਕ ਬੜੀ ਖੂਬਸੂਰਤ ਤਕਰੀਬ ਦਾ ਇਹਤਮਾਮ ਕੀਤਾ, ਜਿਹਦੇ ਵਿੱਚ ਮਾਤਾ ਜੀ ਜਸਵਿੰਦਰ ਕੌਰ ਤੇ ਉਹਨਾਂ ਦੀਆਂ ਦੋਵੇਂ ਧੀਆਂ ਜਿਹੜੀਆਂ ਕਿ PhD ਡਾਕਟਰਸ ਨੇ ਔਰ ਇੱਕ ਅਮਰੀਕਾ 'ਚ ਪੜ੍ਹਾ ਰਹੀ ਹੈ ਔਰ ਇੱਕ ਇੰਡੀਅਨ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਪੜ੍ਹਾ ਰਹੀ ਹੈ, ਉਹਨਾਂ ਨੂੰ ਇਸਲਾਮੀਆ ਕਾਲਜ ਦੇ ਵਿੱਚ ਬਤੌਰ ਉਚੇਚੇ ਪ੍ਰਾਹੁਣੇ ਉਸ ਤਕਰੀਬ ਦੇ ਵਿੱਚ ਇਨਵਾਈਟ ਕੀਤਾ ਤਾਂ ਕਿ ਉਹਨਾਂ ਦੀਆਂ ਫਲਾਹੀ ਖਿਦਮਾਤ ਦੀ ਸਲਾਹਨਾ ਕੀਤੀ ਜਾ ਸਕੇ। ਇਸ ਮੌਕੇ ਦੇ ਉੱਤੇ ਤਿੰਨਾਂ ਉਚੇਚੀਆਂ ਸਾਡੀਆਂ ਪ੍ਰਾਹੁਣੀਆਂ ਨੇ ਹਾਜ਼ਰੀਨ ਦੇ ਨਾਲ ਖਿਤਾਬ ਵੀ ਕੀਤਾ, ਅਸਾਤਿਜ਼ਾ ਕਿਰਾਮ ਦੇ ਨਾਲ ਵੀ
ਤੇ ਅਸਾਤਜ਼ਾ ਕਿਰਾਮ ਨੇ ਵੀ ਪਰਤਾਵੇ ਦੇ ਵਿੱਚ ਉਹਨਾਂ ਨੂੰ ਇਜਾਜ਼ਾਤ ਦਿੱਤੇ, ਸ਼ੀਲਡਸ ਪੇਸ਼ ਕੀਤੀਆਂ, ਉਹਨਾਂ ਦੀ ਸਲਾਹਣਾ ਕੀਤੀ। ਤੇ ਮਾਤਾ ਜੀ ਜਸਵਿੰਦਰ ਕੌਰ ਹੋਰਾਂ ਨੇ ਆਪਣੇ ਪੁਰਖਿਆਂ ਦੀ ਰਵਾਇਤ ਨੂੰ ਫੇਰ ਇੱਕ ਵਾਰੀ ਜ਼ਿੰਦਾ ਕਰਦਿਆਂ ਹੋਇਆਂ ਕਾਲਜ ਦੇ ਵਾਸਤੇ 1 ਲੱਖ ਰੁਪਇਆ ਕੈਸ਼ ਡੋਨੇਸ਼ਨ ਵੀ ਪੇਸ਼ ਕੀਤਾ। ਆਓ ਤੁਹਾਨੂੰ ਇਸ ਤਕਰੀਬ ਦੇ ਵਿੱਚ ਲੈ ਚਲੀਏ। ਸਾਰੀ ਤਕਰੀਬ ਦਾ ਅਹਵਾਲ ਆਪਣੀ ਅੱਖੀਂ ਤੁਸੀਂ ਵੇਖ ਲਵੋ ਤੇ ਦੇਖੋ ਕਿ ਚੰਗਾ ਕੰਮ ਕੋਈ ਵੀ ਕਰੇ ਤੇ ਕਦੀ ਵੀ ਕਰੇ, ਉਹਦੀ ਕਿਆਮਤ ਤੀਕ ਲੁਕਾਈ ਸਲਾਹਣਾ ਕਰਦੀ ਰਹਿੰਦੀ ਹੈ। ਆਓ ਤੁਹਾਨੂੰ ਲੈ ਕੇ ਚੱਲੀਏ ਇਸ ਤਕਰੀਬ ਦੇ ਵਿੱਚ ਸ਼ਿਰਕਤ ਕਰਕੇ ਤੇ ਤਕਰੀਬ ਦੇ ਮੁਕਰਰੀਨ ਦੀਆਂ ਗੱਲਾਂ ਬਾਤਾਂ ਦੇ ਆਪੂ ਲੋਰੇ ਲਵੋ। ਆਓ ਸਾਡੇ ਨਾਲ। आप आए हैं, बहारों का सलाम आया है। आप आए हैं, बहारों का सलाम आया है। मौसम गुल के इशारों का सलाम आया है। मोहतरम प्रिंसिपल, असातिज़ा इकराम और मेहमान गिरामी, अस्सलाम वालेकुम। मैं कायमा बतूल सेमेस्टर 5 इंग्लिश डिपार्टमेंट की तालिबा इस कॉलेज के तमाम तलबा और तालिबात की नुमाइंदगी करते हुए मोहतरमा जसविंदर कौर साहिबा को खुशामदीद कहती हूँ। आपने इस अजीमुशान इदारे की तामीर के लिए ना सिर्फ अपनी कीमती ज़मीन वक्फ की बल्कि अपने जेवरात तक डोनेट कर दिए। आज हम इस मादरे इल्मी से जो रोशनी हासिल कर रहे हैं, बेशक वो इन्हीं की मरहून मिन्नत है। मैं तमाम तलबा और तालिबात की तरफ से आपको खराज तहसीन पेश करती हूँ। शुक्रिया। तारफ तो पहला मैं जिले सियालकोट गुजरांवाला दे गवांढी जिले सियालकोट का पुत्र हाँ। डस्का मेरा शहर है, तहसील है। तो जिस तरह तुसां जिले गुजरांवाले दे धीआं ते पुत्रां ਜ਼ਿਲ੍ਹੇ ਗੁਜਰਾਂਵਾਲੇ ਦੀ ਧੀ ਜਿਹੜੀ ਹੁਣ ਤੁਹਾਡੀ ਕਈਆਂ ਦੀ ਮਾਂ, ਕਈਆਂ ਦੀ ਫੁੱਫੀ, ਕਈਆਂ ਦੀ ਦਾਦੀ, ਕਈਆਂ ਦੀ ਨਾਨੀ ਲੱਗਦੀ ਹੈ, ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਖੁਸ਼ਾਮਦੀਦ ਕਿਹਾ ਹੈ, ਕਾਬਲੇ ਦੀਦ ਔਰ ਕਾਬਲੇ ਤਹਿਸੀਨ ਹੈ। ਮੈਂ ਤਾਰਫ ਕਰਾਉਣ ਤੋਂ ਪਹਿਲਾਂ ਇੱਕ ਜ਼ਿਮਨੀ ਤੌਰ ਤੇ ਤੁਹਾਨੂੰ ਇੱਕ ਸੱਚੀ ਔਰ ਮਜ਼ੇਦਾਰ ਗੱਲ ਸੁਣਾ ਦੇਣਾ। 11 ਤਾਰੀਖ ਨੂੰ ਪਾਕਿਸਤਾਨ ਆਏ, ਸਿੱਧਾ ਡਸਕਾ ਸਾਡੇ ਵੱਲ ਗਏ ਬਾਰਡਰ ਤੋਂ, ਤੇ 12 ਔਰ 13 ਨੂੰ ਇਹਨਾਂ ਆਪਣੇ ਪਿੰਡ ਰਾਜਕੋਟ, ਰੜਿਆਲਾ, ਮਡਿਆਲਾ, ਕੋਟਲੀ ਜੋਤ ਸਿੰਘ, ਇਹ ਸਾਰੇ ਪਿੰਡ ਜਿਹੜੇ ਹੁਣ ਤਕਰੀਬਨ ਗੁਜਰਾਂਵਾਲਾ ਸ਼ਹਿਰ ਚ ਆ ਗਏ ਨੇ, ਉਹ ਇਹਨਾਂ ਦੇ ਬਜ਼ੁਰਗਾਂ ਦੇ ਵਾਹਿਦ ਮਲਕੀਅਤ ਸਨ, ਵੱਡੇ ਲੈਂਡਲੌਰਡ ਸਨ ਇੱਥੋਂ ਦੇ। ਉਹਨਾਂ ਪਿੰਡਾਂ ਦੇ ਲੋਕਾਂ ਨੇ ਔਰ ਇਹਨਾਂ ਦੇ ਘਰ ਰਾਜਕੋਟ ਜਿਹੜੇ ਰਹਿਣ ਵਾਲਾ ਮੁਗਲ ਖਾਨਦਾਨ ਨੇ, ਉਹਨਾਂ ਇੰਨੀ ਜ਼ਬਰਦਸਤ ਇਹਨਾਂ ਦੀ ਮਹਿਮਾਨ ਨਵਾਜ਼ੀ ਔਰ ਖੁਸ਼ਾਮਦੀਦ ਕਿਹਾ ਔਰ ਇਸ ਤਰੀਕੇ ਨਾਲ, ਔਰ ਇਹਨਾਂ ਦੇ ਪਿੰਡਾਂ ਦੇ ਲੋਕਾਂ ਨੇ ਜਿਹੜੇ ਕੁਝ ਇਹਨਾਂ ਦੀ ਮੁਸਲਮਾਨ ਬਰਾਦਰੀ ਵੀ ਸਨ, ਸਿੱਖ ਜੱਟ ਵੀ ਔਰ ਦੂਸਰੇ ਵੀ ਜਿਹੜੇ ਸਨ, ਤਮਾਮ ਪਿੰਡਾਂ ਨੇ ਇਹਨਾਂ ਤੇ ਕੁਝ ਪਤਾ ਨਹੀਂ ਹੁਣ ਦਰਜਨੋਂ ਮਨ ਜਾਂ ਸੈਂਕੜੋਂ ਮਨ ਫੁੱਲ ਔਰ ਸੁੱਟੇ ਔਰ ਹਾਰ ਸੁੱਟੇ। ਤੇ ਫੁੱਫੀ ਜੀ ਜਸਵਿੰਦਰ ਕੌਰ ਦਾ ਦਿਲ ਯਕੀਨਨ ਬਹੁਤ ਖੁਸ਼ ਹੋਇਆ, ਔਰ ਮੈਂ ਤੇ ਕਹਿੰਦਾ ਜ਼ਮੀਨ ਤੋਂ 2-2 ਫੁੱਟ ਉੱਤੇ ਸ਼ਾਇਦ ਚੱਲ ਰਹੇ ਸਨ ਕਿ ਇੱਕ 13 ਸਾਲ ਦੀ ਬੱਚੀ 75 ਸਾਲ ਬਾਅਦ ਆਪਣੇ ਬਾਪ ਦਾਦਾ ਦੀ ਜ਼ਮੀਨ ਤੇ ਆਂਦੀ ਹੈ, ਆਪਣੇ ਵਤਨ ਤੇ। ਉਹ ਕਹਿੰਦੇ ਨੇ ਕਿ ਮੁਲਕ ਤੇ ਮੇਰਾ, ਬੂਬੀ ਜੀ ਕਹਿੰਦੇ ਨੇ ਕਿ ਮੁਲਕ ਤੇ ਬੇਸ਼ੱਕ ਮੇਰਾ ਬਦਲ ਗਿਆ ਹੈ, ਪਰ ਮੇਰਾ ਵਤਨ ਇਹ ਹੀ ਹੈ, ਮੇਰਾ ਵਤਨ ਹੈ। ਤੇ ਉਹਨਾਂ ਨੇ ਉਮਰ ਦਾ ਤਕਰੀਬਨ 90 ਸਾਲ ਦੇ ਨੇ ਤੇ ਥੱਕਦੇ ਵੀ ਨੇ। ਤੇ ਜਦੋਂ ਵਾਪਸ ਗਏ ਸ਼ਾਮ ਨੂੰ ਸਾਡੇ ਘਰ ਡਸਕੇ, ਤੇ ਇਹ ਬੜੇ ਸਿਹਤਮੰਦ ਤੇ ਥੋੜਾ ਰੂਟੀਨ ਨਾਲ ਜ਼ਿਆਦਾ ਐਕਟਿਵ ਟੁਰਨ। ਹੁਣ ਭੈਣ ਰਮਨ ਨੇ ਮੈਨੂੰ ਬਾਅਦ ਚ ਕਹਿਣਾ ਕਿ ਤੂੰ ਘਰ ਦੀਆਂ ਗੱਲਾਂ ਬਾਹਰ ਜਾ ਦੱਸੀਆਂ ਨੇ,
ਤੇ ਬਰਦਸਨੀਆਂ ਤੇ ਪੈਣੀਆਂ ਨੇ। ਤੇ ਬੜੇ ਐਕਟਿਵ ਤੇ ਬੜੇ ਤੇਜ਼ ਟੋਨ ਤੇ ਭੈਣ ਰਮਨ ਕਹਿਣ ਲੱਗੇ ਪਿੱਛੋਂ ਇਹਨਾਂ ਨੂੰ ਹਲਕਾ ਜਿਹਾ ਜੱਫਾ ਮਾਰ ਕੇ ਕਿ ਮਾਮਾ ਚੰਡੀਗੜ੍ਹ ਜਾ ਕੇ ਵੀ ਐਸੇ ਨੱਚਣਾ ਟੁਰਨਾ ਜਿਹੜੀ એનર્ਜੀ ਇੱਥੇ ਵੇ। ਤੇ ਉੱਥੇ ਪੁੱਪੀ ਜੀ ਰੁਕ ਗਏ, ਚਲਦੇ ਚਲਦੇ ਨਹੀਂ ਮੀਆਂ ਸਾਹਿਬ ਰੁਕ ਗਏ। ਉਹਨਾਂ ਆਖਿਆ ਉੱਥੇ ਮੈਂ ਕਿੰਜ ਟੁਰਾਂ ਜਿਹੜੀਆਂ ਮਨਾ ਪੱਤੀਆਂ ਇੱਥੇ ਸੁੱਟੀਆਂ ਗਈਆਂ ਨੇ ਤੁਸੀਂ ਸੁੱਟ ਗਈਆਂ ਹੋ। ਗੱਲ ਐਵੇਂ ਕਿ ਗੁਜਰਾਂ ਅਸਲ 'ਚ ਇਹ ਕੰਪਲੀਮੈਂਟ ਵੀ ਉਹਨਾਂ ਗੁਜਰਾਂ ਵਾਲੇ ਨੂੰ ਦਿੱਤਾ ਤੇ ਗੁਜਰਾਂ ਵਾਲੇ ਨੇ। ਔਰ ਜੋ ਹੁਣ ਤੁਸੀਂ ਕਰ ਰਹੇ ਹੋ ਔਰ ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਕੁਰਸੀ ਉਹਨਾਂ ਦੇ ਪੁੱਤਰਾਂ ਨੇ ਕਈ ਕੁਰਸੀਆਂ ਹੁਣ ਕਿੰਨੀ ਅਸੀਂ ਚੜ੍ਹ ਕੇ ਆਏ ਹਾਂ ਸੀੜੀਆਂ, ਉਹ ਸਭ ਨੇ ਕਿਸੇ ਨੇ ਉਹਨਾਂ ਥੱਲੇ ਨਹੀਂ ਉਤਰਨ ਦਿੱਤਾ, ਸਭ ਨੇ ਉਹਨਾਂ ਦੇ ਹੱਥਾਂ ਤੇ ਕੁਰਸੀ ਚੁੱਕ ਕੇ ਆਉਂਦੀ ਹੈ। ਮੇਰਾ ਖਿਆਲ ਅੱਲਾਹ ਤਾਲਾ ਇਹਨਾਂ ਨੂੰ 1000 ਸਾਲ ਉਮਰ ਦੇ, ਸਾਰੀ ਉਮਰ ਯਾਦ ਰੱਖੇ। ਹੁਣ ਮੈਨੂੰ ਮੀਆਂ ਸਾਹਿਬ ਦਾ ਹੁਕਮ ਹੈ ਕਿ ਥੋੜਾ ਜਿਹਾ ਇਹਨਾਂ ਦਾ ਖਾਨਦਾਨੀ ਤਾਰੁਫ ਵੀ ਕਰਾਉਣਾ ਹੈ। ਖਾਨਦਾਨੀ ਤਾਰੁਫ ਤੋਂ ਮੁਰਾਦ ਇਹ ਨਹੀਂ ਹੁੰਦਾ ਤੁਸੀਂ ਕਿਸੇ ਦਾ ਬੜਾਪਨ ਦੱਸੋ, ਉਹਦੀਆਂ ਜੜ੍ਹਾਂ ਦੱਸੋ। ਕਿਉਂ ਪ੍ਰਿੰਸੀਪਲ ਸਾਹਿਬ, ਉਹਨਾਂ ਦੀ ਜੜ੍ਹਾਂ ਦੱਸੋ ਕਿ ਜੜ੍ਹਾਂ ਕਿ ਡੀਪਲੀ ਰੂਟਡ ਸਨ। ਇਹਨਾਂ ਦਾ ਖਾਨਦਾਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਹਕੂਮਤ ਦੇ ਆਉਣ ਤੋਂ ਪਹਿਲਾਂ ਦਾ ਰਈਸ ਖਾਨਦਾਨ ਸੀ, ਪੁਰਾਣਾ। ਇਹਨਾਂ ਦਾ ਜਿਹੜਾ ਵੇ ਓਰੀਜਨ ਉਹ ਰੜਿਆਲਾ ਹੈ, ਰੜਿਆਲਾ ਮੰਡਿਆਲਾ। ਅੱਗੋਂ ਇਹਨਾਂ ਦੀ ਜਾਗੀਰਾਂ ਮੁਖਤਲਿਫ ਸਨ, ਰਾਜਕੋਟ ਮੁਖਤਲਿਫ ਸਾਰਾ। ਇਹਨਾਂ ਦੇ ਪੜਦਾਦਾ ਰਿਸਾਲਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਮਾਨ ਸਿੰਘ ਰੜਿਆਲਾ ਜਿਹੜੇ ਸਨ, ਔਰ ਉਹਨਾਂ ਦੇ ਵੱਡੇ ਭਾਈ ਸਰਦਾਰ ਸਾਹਿਬ ਸਰਦਾਰ ਜੋਧ ਸਿੰਘ, ਜਿਨ੍ਹਾਂ ਦੇ ਨਾਂ ਤੇ ਕੋਟਲੀ ਜੋਧ ਸਿੰਘ ਹੈ, ਜਿਹਦਾ ਨਾਮ ਬਦਲ ਕੇ ਹੁਣ ਪਤਾ ਨਹੀਂ ਕੋੜੀ ਪੀਰ ਅਹਿਮਦ ਸ਼ਾਹ ਰੱਖਿਆ। ਅਸਲ ਨਾਮ ਦਾ ਕੋਟਲੀ ਜੋਧ ਸਿੰਘ ਹੈ। ਉਹ ਇਹਨਾਂ ਦੇ ਪੜਦਾਦਾ ਦੇ ਵੱਡੇ ਭਰਾ ਸਨ ਸਰਦਾਰ ਜੋਧ ਸਿੰਘ, ਔਰ ਇਹਨਾਂ ਦੇ ਪੜਦਾਦਾ ਸਨ ਸਰਦਾਰ ਮਾਨ ਸਿੰਘ। ਚੂੰਕਿ ਅਸੀਂ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਬੈਠੇ ਹਾਂ, ਤੇ ਇੱਕ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਜਿਹੜਾ ਤੁਹਾਡੀ ਗੁਜਰਾਂਵਾਲਾ ਤਾਰੀਖ ਵਾਸਤੇ ਸ਼ਾਇਦ ਤੁਹਾਡੇ ਇਲਮ 'ਚ ਨਹੀਂ। ਗੁਜਰਾਂਵਾਲਾ ਨੂੰ ਇਜਾਜ਼ ਹਾਸਲ ਹੈ ਕਿ ਜਿਸ ਤਰ੍ਹਾਂ ਜਾਣਦੇ ਹੋ ਸਿੱਖ ਮਜ਼ਹਬ ਵਿੱਚ ਸਭ ਤੋਂ ਮੁਕੱਦਸ ਤਰੀਨ ਜਗ੍ਹਾ ਹਰਮੰਦਰ ਸਾਹਿਬ ਅੰਮ੍ਰਿਤਸਰ ਹੈ, ਗੋਲਡਨ ਟੈਂਪਲ ਅੰਮ੍ਰਿਤਸਰ। ਫੁੱਫੀ ਜੀ ਦੇ ਵੱਡੇ ਪੜਦਾਦਾ ਜੀ ਸਰਦਾਰ ਜੋਧ ਸਿੰਘ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਰਹੇ ਨੇ, ਜਿਹਨੂੰ ਅੰਗਰੇਜ਼ੀ 'ਚ ਐਡਮਿਨਿਸਟ੍ਰੇਟਰ ਕਹਿੰਦੇ ਹੋ, ਸਰਬਰਾਹ। ਉਹਨਾਂ ਦੀ ਬਿਮਾਰੀ ਹੋਣ ਤੋਂ ਬਾਅਦ ਬਿਮਾਰ ਜਦੋਂ ਹੋ ਗਏ ਤੇ ਫਿਰ ਇਹਨਾਂ ਦੇ ਪੜਦਾਦਾ ਜੀ ਸਰਦਾਰ ਜੋਧ ਸਿੰਘ ਦੇ ਛੋਟੇ ਭਰਾ ਰਿਸਾਲਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਮਾਨ ਸਿੰਘ ਸਾਹਿਬ ਰੜਿਆਲੇ ਵਾਲੇ, ਉਹ ਤਾ ਮਰ ਤਮਾਮ ਉਮਰ ਵਫਾਤ ਤੱਕ ਸਰਬਰਾਹ ਰਹੇ। ਬਲਕਿ ਇਹ ਵੀ ਗੁਜਰਾਂਵਾਲਾ ਵਾਸਤੇ ਆਜ਼ਾਦ ਹੈ ਸਰ। ਤੇ ਬਲਕਿ ਉਹ ਜਦੋਂ ਬਿਮਾਰ ਹੋ ਗਏ ਤਾਂ ਉਹਨਾਂ ਮਾਜ਼ਰਤ ਕੀਤੀ ਕਿ ਮੈਨੂੰ ਹੁਣ ਮਾਫੀ ਦਿਓ, ਮਾਜ਼ਰ ਮੇਰੀ ਕਬੂਲ ਕਰੋ, ਮੈਂ ਬਿਮਾਰ ਹਾਂ, ਮੇਰੇ ਤੋਂ ਬਿਹਤਰ ਹੈਲਦੀ ਬੰਦਾ ਤੁਸੀਂ ਲਾ ਲਓ। ਉਹਨਾਂ ਕਿਹਾ ਨਹੀਂ, ਤੁਹਾਡਾ ਸ਼ਖਸੀਅਤ ਇਹੋ ਜਿਹੀ ਕਿ ਤਮਾਮ ਉਮਰ ਵਫਾਤ ਤੱਕ ਤੁਸੀਂ ਰਹੋਗੇ, ਔਰ ਉਹ ਰਹੇ। ਉਸ ਤੋਂ ਬਾਅਦ ਇਹਨਾਂ ਦੇ ਦਾਦਾ ਜੀ ਸਰਦਾਰ ਸਾਹਿਬ ਸਰਦਾਰ ਜਵਾਹਰ ਸਿੰਘ ਵੜੈਚ ਆਫ ਰਾਜਕੋਟ ਜ਼ੈਲਦਾਰ ਸਨ, ਉਹ ਫਿਰ ਸਰਬਰਾਹ ਹੋਏ। ਸੋ ਹਰਮਿੰਦਰ ਸਾਹਿਬ ਦੇ 3 ਸਰਬਰਾਹ ਗੁਜਰਾਂਵਾਲੇ ਦੇ ਸਨ। ਜਿਹੜਾ ਮੀਆਂ ਸਾਹਿਬ ਇੱਕ ਤਾਰੀਖ ਦਾ ਇੱਕ ਸਿੱਖਾਂ ਦੀ ਹੋਲੀਐਸਟ ਪਲੇਸ ਤੇ ਫੂਫੀ ਜੀ ਉਸ ਖਾਨਦਾਨ ਦੇ ਨੇ। ਜਿਹੜੀ ਤੁਸੀਂ ਭੰਗੀਆਂ ਵਾਲੀ ਤੋਪ ਵੇਖਦੇ ਹੋ ਮਿਊਜ਼ੀਅਮ ਦੇ ਸਾਹਮਣੇ ਲਾਹੌਰ ਮਾਲ ਰੋਡ ਦੇ ਉੱਤੇ, ਉਹ ਸਰਦਾਰ ਗੁੱਜਰ ਸਿੰਘ ਭੰਗੀ ਔਰ ਭੰਗੀ ਸਰਦਾਰਾਂ ਦੀ ਸੀ, ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਇੱਥੋਂ ਦੇ ਰੂਲਰ ਸਨ। ਮੈਂ ਗੁਜਰਾਂਵਾਲੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, ਬਾਜ਼ ਔਕਾਤ ਤਾਰੀਖ ਦੇ ਉੱਤੋਂ ਥੋੜੀ ਜੀ ਤੁਹਾਨੂੰ ਪੰਨੇ ਪਲਟਣੇ ਪੈਂਦੇ ਨੇ, ਲੋਕਾਂ ਨੂੰ ਪਤਾ ਹੋਵੇ। ਸਰਦਾਰ ਗੁੱਜਰ ਸਿੰਘ ਭੰਗੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਹੁਕਮਰਾਨ ਸਨ, ਉਹਨਾਂ ਦੀ ਇੱਕ ਬੀਵੀ ਫੁੱਫੀ ਜੀ ਦੇ ਪੜਦਾਦੇ ਸਰਦਾਰ ਮਾਨ ਸਿੰਘ ਦੀ ਫੁੱਫੀ ਸੀ। ਸਰਦਾਰ ਗੁੱਜਰ ਸਿੰਘ ਭੰਗੀ ਜਿਹੜੇ ਪੰਜਾਬ ਦੇ ਰੂਲਰ ਸਨ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ, ਇਹਨਾਂ ਦੇ ਪੜਦਾਦਾ ਦੇ ਸਕੇ ਪੋਪੜ ਸਨ। ਉਸ ਤੋਂ ਬਾਅਦ ਅਗਰ ਕਰੀਬ ਆ ਜਾਈਏ ਤੇ ਇਹਨਾਂ ਦੇ ਵਾਲਿਦ ਸਾਹਿਬ ਸਰਦਾਰ ਬਹਾਦਰ ਸਰਦਾਰ ਹਰਬੰਸ ਸਿੰਘ ਸਾਹਿਬ ਵੜੈਚ ਰਈਸੇ ਰਾਜਕੋਟ, ਉਹ ਐਸਪੀ ਰਿਟਾਇਰਡ ਸਨ ਪੁਲਿਸ ਤੇ। ਔਰ ਉਸ ਜ਼ਮਾਨੇ 'ਚ ਤੁਹਾਨੂੰ ਪਤਾ ਹੈ ਕਿ ਹਵਾਲਦਾਰ ਹੋਣਾ ਵੀ ਬੜੀ ਗੱਲ ਸੀ ਤੇ ਐਸਪੀ ਹੋਣਾ ਤੇ ਬਹੁਤ ਬੜੀ ਗੱਲ ਸੀ। ਐਸ ਜਿੱਥੇ ਕਾਲਜ ਅੱਜ ਅਸੀਂ ਖਲੋਤੇ ਹੋਏ ਹਾਂ, ਔਰ ਇਹਦੇ ਤੋਂ ਮੁਲੈਕਾ ਜਾਂ ਕਰੀਬ ਇੱਕ ਯਤੀਮ ਖਾਨਾ ਵੀ ਸੀ, ਫੁੱਫੀ ਜੀ ਨੂੰ ਯਾਦ ਹੈ ਯਤੀਮ ਖਾਨਾ ਸਾਰਾ ਸਨ। ਇਹਦੇ ਮੇਨ ਸਪਾਂਸਰਸ ਵਿੱਚੋਂ ਫੁੱਫੀ ਜੀ ਦਾ ਖਾਨਦਾਨ ਸਪਾਂਸਰ। ਇਹਨਾਂ ਦੇ ਵਾਲਿਦ, ਇਹਨਾਂ ਦੇ ਤਾਇਆ, ਇਹਨਾਂ ਦੇ ਵਾਲਿਦ ਦੇ ਕਜ਼ਨਸ ਔਰ तमाम ਬਜ਼ੁਰਗ ਉਹ ਸਨ। ਔਰ ਇਹਨਾਂ ਦੇ ਦੂਜੇ ਰਿਸ਼ਤੇਦਾਰ ਜਿਹੜੇ ਮੁਖਤਲਿਫ ਸਨ, ਜਿਹੜੇ ਸਨ ਮਾਨਾ ਵਾਲੇ ਨੇ ਮਾਨ ਸਨ, ਜਾਂ ਕੋਟ ਸ਼ੇਰੇ ਵਾਲੇ ਸਰਦਾਰ ਮੰਗਲ ਸਿੰਘ ਔਰ ਸਾਰੇ ਇਹਨਾਂ ਦੇ ਰਿਸ਼ਤੇਦਾਰ ਸਨ। ਉਹਦੇ ਫਿਰ ਗੱਲ ਬੜੀ ਦੂਰ ਦਾ, ਉਹ ਬੇਸਿਕਲੀ ਜਿਹੜੇ तमाम ਰਾਊ ਸਾਹ ਸਨ,
ਫੂਪੀ ਜੀ ਦਾ ਖਾਨਦਾਨ ਚੀਫਸ ਆਫ ਪੰਜਾਬ ਵਿੱਚ ਹੈ। ਜਿਹੜੀ ਇੱਕ ਬੁੱਕ ਹੈ ਰਾਓ ਸਾਹਿਬ ਪੰਜਾਬ ਚੀਫਸ ਆਫ ਪੰਜਾਬ, ਉਹ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਇਹਨਾਂ ਦੇ ਬਾਪ ਦਾਦਾ ਪੜਦਾਦਾ ਲਗੜਦਾਦਾ ਸਭ ਦਾ ਜ਼ਿਕਰ ਆਏਗਾ। ਤੇ ਉਹ ਜਿਹੜੇ ਸਿੱਖ ਵੱਡੇ ਖਾਨਦਾਨ ਸਨ ਉਹ ਮੇਨ ਸਪਾਂਸਰਸ ਔਰ ਡੋਨਰਸ ਸਨ ਇਸ ਕਾਲਜ ਦੇ। ਤੇ ਗੱਲ ਹੈ ਵੇ ਹੁਣ ਮੈਂ ਖਤਮ ਕਰਾਂਗਾ। ਜਦੋਂ ਰਾਜਕੋਟ ਆਪਣੀ ਕੋਠੀ 'ਚ ਗਏ ਆ 2-3 ਦਿਨ ਪਹਿਲਾਂ, ਤੇ ਇਹਨਾਂ ਕੋਲ ਲੋਕਾਂ ਨੇ ਪੁੱਛਿਆ, ਸਾਫੀਆਂ ਸਾਰਿਆਂ ਪੁੱਛਿਆ ਕਿ ਤੁਹਾਨੂੰ ਬੀਬੀ ਕਿੰਜ ਲੱਗਦਾ ਪਿਆ। ਤੇ ਇਹ ਬਰਾਮਦੇ 'ਚ ਬਹਿ ਕੇ ਜਜ਼ਬਾਤੀ ਹੋ ਗਏ ਤੇ ਕਹਿਣ ਲੱਗੇ ਕਿ ਬਾਕੀ ਗੱਲਾਂ ਤੇ ਬੜੀਆਂ ਨੇ, ਮੈਨੂੰ ਤੇ ਗੁੱਡੀਆਂ ਪਟੋਲੇ ਵੀ ਯਾਦ ਆਉਂਦੇ ਪਏ ਨੇ। ਤੇ ਉਹਨਾਂ ਨੇ ਕਿਹਾ ਕਿ ਮੇਰਾ ਵਤਨ ਹੈ ਵੇ ਔਰ ਮੈਂ ਇੱਕ ਵਾਰ ਆਪਣੀ ਜ਼ਿੰਦਗੀ 'ਚ ਪਰ ਮਰਨ ਤੋਂ ਪਹਿਲਾਂ 1000 ਸਾਲ ਦਾ ਸਾਲ ਦੇਵੇ ਮੈਂ ਜ਼ਰੂਰ ਆਉਣਾ ਚਾਹੁੰਦੀ ਸਾਂ। ਉਹਨਾਂ ਨੇ ਕਿਹਾ ਕਿ ਉਹ ਘਰ ਹੈ ਜਿੱਥੋਂ ਸਾਨੂੰ 47 ਵਿੱਚ ਬੇਵਤਨ ਹੋਣਾ ਪਿਆ, ਜਾਣਾ ਪਿਆ। ਲੇਕਿਨ ਉਹਨੇ ਕਿਹਾ ਐਸੇ ਘਰ ਦੇ ਵਿਹੜੇ 'ਚ 1945 'ਚ ਅੰਗਰੇਜ਼ ਗਵਰਨਰ ਪੰਜਾਬ ਮੇਰੇ ਪਿਓ ਦੀ ਦਾਵਤ ਇੱਥੇ ਆਇਆ ਸੀ, ਜਿੱਥੋਂ ਮੈਨੂੰ 47 'ਚ ਨਿਕਲਣਾ ਪਿਆ। ਤੇ ਬਾਕੀ ਹੁਣ ਗੱਲਾਂ ਮੇਰਾ ਖਿਆਲ ਹੈ ਮੈਨੂੰ ਰੁਕਾਵਟ ਨਹੀਂ ਬਣਨਾ ਚਾਹੀਦਾ। ਮੈਂ ਇੱਕ ਹੋਰ ਗੱਲ ਵੀ ਕਰਨਾ ਚਾਹੁੰਦਾ ਕਿ ਅੱਜ ਬੀਬੀ ਜੀ ਜਸਵਿੰਦਰ ਕੌਰ ਆਪਣੇ ਪੇਕੇ ਆਈਏ। ਤੇ ਭੈਣ ਜੀ ਰਮਨ ਤੇ ਭੈਣ ਕਿਰਨ ਤੁਸੀਂ ਨਾਨਕੇ ਆਏ। ਇਹ ਸਾਰੇ ਤੁਹਾਡੇ ਕੋਈ ਭਰਾ ਕੋਈ ਮਾਮੇ ਕੋਈ ਭੈਣਾ, ਤੇ ਸਾਨੂੰ ਤੁਹਾਡੇ ਆਉਣ ਦੀ ਖੁਸ਼ੀ ਹੈ। ਤੇ ਤੁਹਾਨੂੰ ਜੋ ਖੁਸ਼ੀ ਹੋ ਰਹੀ ਹੈ ਤੁਸੀਂ ਖੁਦ ਦੱਸੋਗੇ ਤੇ ਮੈਂ ਮਜ਼ੀਦ ਤੁਹਾਡੇ ਵਿੱਚ ਰਹਿਣਾ ਨਹੀਂ ਚਾਹੁੰਦਾ ਕਿ ਤੁਸੀਂ ਹਾਂ ਮੇਰੇ ਨਾਲ ਇੱਕ ਰਿਸ਼ਤਾ ਦਾ ਹੈ, ਤੁਹਾਨੂੰ ਦੱਸ ਦੇਣਾ। ਸਾਡੇ ਅਜ਼ੀਜ਼ ਸਨ ਜੱਟਾਂ ਵਿੱਚ, ਤੁਹਾਨੂੰ ਸ਼ਾਇਦ ਪਤਾ ਪੁਰਾਣੀ ਤਾਰੀਖ ਦੇ ਲੋਕ ਇੱਥੇ ਕਈ ਚੀਮੇ ਘੁੰਮਣ ਬੈਠੇ ਹੋਣਗੇ। ਦੂਜੇ ਜੱਟਾਂ ਵਿੱਚ ਪੁਰਾਣੇ ਦਾਦੇ ਬਾਬਿਆਂ ਵਿੱਚ ਫਸਟ ਸੈਕਿੰਡ ਕਜ਼ਨ ਸਿੱਖ ਮੁਸਲਮਾਨ ਸਨ, ਤੁਸੀਂ ਜਾਣਦੇ ਹੋ, ਸਾਰੇ ਜਾਣਦੇ, ਚੀਮਿਆਂ 'ਚ ਜੱਟ ਸਾਈਆਂ ਸਾਰਿਆਂ 'ਚ। ਤੇ ਮੇਰੇ ਬਜ਼ੁਰਗਾਂ ਦੇ ਕਜ਼ਨ ਸਨ ਸਰਦਾਰ ਸ਼ਿਵਦੇਵ ਸਿੰਘ ਸਾਈ ਮੋਰਾਂ ਵਾਲੀ ਕੋਠੀ ਵਾਲੇ ਡਸਕੇ ਰਈਸ ਸਨ। ਮੀਆਂ ਸਾਹਿਬ ਜਾਣਦੇ ਨੇ ਬਹੁਤ ਚੰਗੀ ਤਰ੍ਹਾਂ, ਬੜੇ ਵੱਡੇ ਰਈਸ ਸਨ ਉਹਨਾਂ, ਔਰ ਉਹ ਵੀ ਬੜੇ ਗਨੀ ਔਰ ਸਖੀ ਆਦਮੀ ਸਨ। ਡਸਕੇ ਵਿੱਚ ਉਹਨਾਂ ਸਿਵਲ ਹਸਪੀਟਲ ਉਹਨਾਂ ਨੇ ਬਣਵਾਇਆ ਸੀ, ਰੈੱਡ ਕ੍ਰਾਸ ਸੈਂਟਰ ਉਹਨਾਂ ਨੇ ਬਣਵਾਇਆ ਸੀ। ਰਈਸੇ ਡਸਕਾ ਸਨ, ਮੋਰਾਂ ਵਾਲੀ ਕੋਠੀ ਮਸ਼ਹੂਰ ਉਹਦੇ ਮਾਲਿਕ ਸਨ। ਉਹ ਫੁੱਪੀ ਜੀ ਦੇ ਸੱਕੇ ਫੁੱਫੀ ਦੇ ਪੁੱਤਰ ਸਨ ਤੇ ਮੇਰੇ ਉਹ ਦਾਦਿਆਂ ਦੇ ਕਜ਼ਨ ਸਨ। ਤੇ ਬਹੁਤ ਸ਼ੁਕਰੀਆ ਤੁਹਾਡਾ। इंतहाई मोहतरम मुकर्रम मुफखर मुअज़्ज़ज़ मेहमानाने गिरामी उचेचे प्राहुणियों, धन भाग सज्जन घर आए ने ते प्यारे पढ़ाकू धीओ ते पुत्रो, एक शेर याद आ रहा सी मैनू कि जागन वालियां रज के लुटे आए, सोए तुसी भी हो सोए असी भी हाँ, लाली अखियां दी पई दस दिए रोए तुसी भी हो रोए असी। ते इस प्रेम प्यार नू छड्ड के ते मोए तुसी भी हो मोए असी भी हाँ। 47 ਦੀ ਵੰਡ ਨੇ ਵਾਕਈ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਤਰੇੜਾਂ ਪਾ ਦਿੱਤੀਆਂ ਰਿਸ਼ਤਿਆਂ ਦੇ ਵਿੱਚ, ਦਿਲਾਂ ਦੇ ਵਿੱਚ। ਲੇਕਿਨ ਰਾਣਾ ਸਾਹਿਬ ਜਿਹੜੇ ਸਾਡੇ ਅੱਜ ਦੇ ਮੁਹਤਰਮ ਨਕੀਬ ਨੇ, ਉਹਨਾਂ ਬੜੀ ਖੂਬ ਗੱਲ ਕੀਤੀ ਕਿ ਮਜ਼ਹਬ ਦਾ ਰਿਸ਼ਤਾ ਜਿਹੜਾ ਹੈ ਉਹ ਇੰਤਹਾਈ ਮਜ਼ਬੂਤ ਹੁੰਦਾ ਹੈ, ਉਹ ਬੜਾ ਇੱਕ ਮਜ਼ਬੂਤ ਰਿਸ਼ਤਾ ਹੁੰਦਾ ਹੈ। ਤੇ ਸਾਡਾ ਮਜ਼ਹਬ ਵੀ ਤੌਹੀਦ ਹੈ ਤੇ ਸਾਡੇ ਇਹ ਜਿਹੜੀ ਸਿੱਖ ਫੈਮਿਲੀ ਤਸ਼ਰੀਫ ਲਿਆਏ ਨੇ, ਸਾਡੇ ਆਦਰ ਮਾਨ ਨੇ ਸਾਡਾ, ਇਹਨਾਂ ਦੀ ਜਿਹੜੀ ਕਿਤਾਬ ਹੈ ਨਾ ਜੀ, ਮੁਕੱਦਸ ਕਿਤਾਬ ਗ੍ਰੰਥ ਸਾਹਿਬ, ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਜਿਹੜਾ ਸਭ ਤੋਂ ਵੱਡਾ ਉਹਦੇ 'ਚ ਇੱਕ ਅਸੀਂ ਜਿਵੇਂ ਕੁਰਾਨ ਪਾਕ ਦੀ ਆਇਤ ਕਹਿੰਦੇ ਆ, ਉਹਦਾ ਇੱਕ ਸਟੈਂਜ਼ਾ ਹੈ, ਉਹਦੀ ਜਿਹੜੇ ਇੱਕ ਸ਼ਬਦ ਹੈ, ਇੱਕ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਲੂਕ ਹੈ, ਉਹਨੂੰ ਕਹਿੰਦੇ ਨੇ ਮੂਲ ਮੰਤਰ। ਜਿਵੇਂ ਸਾਡੇ ਕੁਰਾਨ ਪਾਕ ਵਿੱਚ ਕੁਲ ਹੁਵੱਲਾ ਦੀ ਹਸੀਅਤ ਹੈ ਨਾ, ਸੂਰਾ ਇਖਲਾਸ ਦੀ, ਕੁਲ ਹੁਵੱਲਾਹੂ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੂ ਕੁਫੂਵਨ ਅਹਦ, ਇਹਨਾਂ ਦਾ ਮੂਲ ਮੰਤਰ ਹੈ। ਉਹ ਧੁਰ ਗਾਉਂ ਮਿਲਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ 3 ਦਿਨ ਬੀਬੀ ਜੀ ਨਹਿਰ 'ਚ ਉੱਥੇ ਜ਼ੇਰੇ ਆਬ ਚਲੇ ਗਏ ਸਨ। ਪਤਾ ਜੇ ਨਾ, ਮੈਂ ਵੀ ਥੋੜੀ ਜਿਹੀ ਪੜ੍ਹਿਆ ਤੁਹਾਨੂੰ। ਤੇ ਉਹ ਇਹ ਕਿ ਇੱਕ ਓਂਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਲਮ ਯਲਿਦ ਵਲਮ ਯੂਲਦ ਟੋਟਲ ਇਹ ਹੁਣੇ ਖੁਦ ਵੀ ਦੱਸਣਗੇ ਕਿ ਪੂਰਾ ਕੁਲ ਹਵਾਲਾ ਦਾ ਤਰਜਮਾ ਹੈ ਤੇ ਕਿੱਡੀ ਗੂੜੀ ਸਾਡੀ ਫਿਰ ਇਹਨਾਂ ਨਾਲ ਰਿਸ਼ਤੇਦਾਰੀ ਹੋਈ ਪਰ ਮਸਲਾ ਇਹ ਵੇ ਕਿ ਉੱਥੇ ਤਰ੍ਹਾਂ ਜਾ ਕੇ ਉਸ ਮਾਹੌਲ ਦੇ ਵਿੱਚ ਕੁਝ ਥੋੜਾ ਜਿਹਾ ਆ ਜਾਂਦਾ ਛਾਪ ਜਿਵੇਂ ਅੱਜ ਤੱਕ ਸਾਡੇ ਵਿੱਚ ਜਹੇਜ਼ ਬਹੁਤ ਵੱਡੀ ਲਾਹਨਤ ਹੈ ਦਾਜ ਜਿਹੜਾ ਲੇਕਿਨ ਉਹ ਇੱਥੇ ਦੀ ਪੁਰਾਣੀ ਵਸੇਬ ਦਾ ਇੱਕ ਸਾਡੇ ਤੇ ਹਾਲੀ ਵੀ ਅਕਸ ਹੈ ਉਹਦਾ ਪਰਤੋ ਹੈ ਹੁਣ ਵੀ ਇਸ ਤਰ੍ਹਾਂ ਉੱਥੇ ਰਹਿ ਕੇ ਫਿਰ ਪੰਜਾਬੀ ਜ਼ੁਬਾਨ ਉਹ ਅਦਬ ਦਾ ਜਿੰਨਾ ਇਹਤਰਾਮ ਜਿੰਨਾ ਪਿਆਰ ਸਾਡੇ ਦੇਸ਼ ਪੰਜਾਬ ਦੀ ਬੋਲੀ ਉਹ ਇਹਨਾਂ ਕੀਤਾ ਅਸੀਂ ਇਹਨਾਂ ਦੇ ਦੇਣਦਾਰ ਆ ਗੁਰੂ ਨਾਨਕ ਦੇਵ ਜੀ ਨੇ ਜੋ ਕੁਝ ਲਿਖਿਆ ਪੰਜਾਬੀ ਵਿੱਚ ਸੀ ਪੰਜਾਬੀ ਲਫ਼ਜ਼ ਜਿਹੜਾ ਨਾ ਜੀ ਇਹ ਪੰਜਾਬੀ ਜ਼ੁਬਾਨ ਦਾ ਨਹੀਂ ਇਹ ਲਫ਼ਜ਼ ਹੈ ਪੰਜ ਆਬ ਇਹ ਫਾਰਸੀ ਦਾ ਲਫ਼ਜ਼ ਹੈ ਹਾਂਜੀ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਗੁਰਮੁਖੀ ਦਾ ਕੀ ਤਰਜਮਾ ਹੈ ਤੇ ਭੈਣ ਹੋਰਾਂ ਨੂੰ ਨਹੀਂ ਸੀ ਆਉਂਦਾ ਫਿਰ ਇਹਨਾਂ ਨੂੰ ਮੈਂ ਦੱਸਿਆ ਕਿ ਗੁਰਮੁਖੀ ਉਹਨੂੰ ਕਹੀਦਾ ਜਿਹੜੀ ਗੁਰੂ ਜੀ ਦੇ ਮੁਖੜੇ ਚੋਂ ਨਿਕਲੀ ਹੋਵੇ ਤੇ ਇਹ ਜ਼ੁਬਾਨ ਜਿਹੜੀ ਹੈ ਨਾ ਇਹ ਜਿੱਥੇ ਸਾਡੇ ਸੂਫੀਆਏ ਉਜ਼ਾਮ ਤੇ ਔਲੀਆਏ ਕਿਰਾਮ ਦੇ ਮੂੰਹ ਚੋਂ ਨਿਕਲੀ ਹੈ ਸਾਡੀ ਸਾਰੀ ਕਲਾਸੀਕਲ ਪੋਇਟਰੀ ਪੰਜਾਬੀ ਅਦਬ ਜਿਹੜਾ ਉਹ ਸਾਡੇ ਬਾਬਾ ਜੀ ਫਰੀਦ ਗੰਜੇ ਸ਼ਕਰ ਸ਼ਾਹ ਹੁਸੈਨ ਬੁੱਲੇ ਸ਼ਾਹ ਵਾਰਿਸ ਸ਼ਾਹ ਮੀਆਂ ਮੁਹੰਮਦ ਬਖਸ਼ ਉਹ ਇਹਦੇ ਨਾਲ ਸਾਰਾ ਉਹਦਾ ਭੰਡਾਰ ਭਰਿਆ ਹੈ ਤੇ ਇਹਨਾਂ ਦਾ ਬਾਬੇ ਗੁਰੂ ਨਾਨਕ ਦੇਵ ਜੀ ਉਹ ਵੀ ਪੰਜਾਬੀ 'ਚ ਸਭ ਕੁਝ ਉਹਨਾਂ ਲਿਖਿਆ ਹੈ ਤੇ ਸਾਡੀ ਦੂਸਰੀ ਇਹਨਾਂ ਨਾਲ ਇਹ ਰਿਸ਼ਤੇਦਾਰੀ ਹੈ ਬਾਕੀ ਰਿਸ਼ਤੇਦਾਰੀਆਂ ਚੌਰੀ ਬਾਬਰ ਸਾਈ ਦਸੀਆਂ ਕਿ ਇਹ ਆਪਣੇ ਨਾਨਕੇ ਆਏ ਨੇ ਤੇ ਇਨਸ਼ਾਅੱਲਾ ਜੇ ਨਾਨਕੇ ਆਏ ਨੇ ਚੌਰ ਸਾਹਿਬ ਤੇ ਅਸੀਂ ਵੀ ਪਿਆਰ ਤੇ ਮੁਹੱਬਤ ਦਾ ਪੂਰਾ ਨਾਨਕੀ ਛੱਕ ਦੇ ਕੇ ਟੋਰਾ ਤੁਹਾਨੂੰ ਤੇ ਨਾਲ ਜਨਾਬ ਵਿਆਮ ਵੀ ਦੇਾਂਗੇ ਆਪਣੀਆਂ ਭੈਣਾਂ ਨੂੰ ਮੈਂ ਕਿਹਾ ਜੀ ਵਿਆਮ ਵੀ ਦੇਾਂਗੇ ਉਹ ਵੀ ਨਾਨਕਿਓਂ ਮਿਲਦੇ ਨੇ ਉਹ ਪੰਜਾਬੀ ਸਮਝਦੇ ਨੇ ਸਾਡੀਆਂ ਧੀਆਂ ਅੱਜ ਕੱਲ ਦੇ ਸਾਡੇ ਪੜਾਕੂ ਬੱਚੇ ਨਹੀਂ ਸਮਝਦੇ ਪਰ ਇਹ ਸਮਝਦੇ ਤੇ ਆਖਰ ਤੇ ਮੈਂ ਇਹ ਤਰਲਾ ਕਰਾਂਗਾ ਕਿ ਤੁਹਾਡੀ ਬੜੀ ਮਿਹਰਬਾਨੀ ਸਾਰੇ ਜਿੰਨੇ ਇੱਥੇ ਮੇਰੀਆਂ ਧੀਆਂ ਬੈਠੀਆਂ ਉਹ ਮੇਰੇ ਵੀਰ ਬੈਠੇ ਹੋ ਖੁਦਾ ਦਾ ਵਾਸਤਾ ਜੇ ਪੰਜਾਬੀ ਜਿਹੜੀ ਹੈ ਨਾ ਇਹਨੂੰ ਨਾ ਵਸਾਰਿਆ ਕਰੋ ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤ ਮੰਦਾ ਬੋਲ ਪੰਜਾਬੀ ਇਸ ਜ਼ੁਬਾਨ ਨਾਲ ਪਿਆਰ ਕਰਿਆ ਕਰੋ ਕਿਉਂਕਿ ਸਾਡੀਆਂ ਮਾਵਾਂ ਇਹ ਜ਼ੁਬਾਨ ਬੋਲਦੀਆਂ ਨੇ ਇਹਦੇ ਨਾਲ ਪਿਆਰ ਕਰਿਆ ਕਰੋ ਤੇ ਮੈਂ ਮੇਲਾ ਟੀਵੀ ਇੱਕ ਬਣਾਇਆ ਹੈ ਆਪਣਾ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ ਉਹ ਵੀ ਸਾਡਾ ਸਾਰੇ ਬੱਚੇ ਜਿਹੜੇ ਨੇ ਜੀ ਸਾਡਾ YouTube ਚੈਨਲ ਹੈ ਮੇਲਾ MAILA ਮੇਲਾ ਟੀਵੀ ਉਹਨੂੰ ਸਬਸਕ੍ਰਾਈਬ ਕਰੋ ਸਾਨੂੰ ਪੰਜਾਬੀ 'ਚ ਕੁਝ ਲਿਖ ਕੇ ਦਿਆ ਕਰੋ ਕੋਈ ਪੰਜਾਬੀ 'ਚ ਪੋਇਟਰੀ ਲਿਖੋ ਪੰਜਾਬੀ 'ਚ ਕੁਝ ਵੀ ਲਿਖੋ ਅਸੀਂ ਤੁਹਾਡਾ ਉਹਦੇ ਤੇ ਚਲਾਵਾਂ ਕਰਾਂਗੇ ਤੇ ਆਪਣੀ ਮਾਂ ਬੋਲੀ ਦੀ ਵੀ ਸੇਵਾ ਕਰਿਆ ਕਰੋ ਜਿੱਡੀ ਤੁਸੀਂ ਇਹਨਾਂ ਨਾਲ ਪਿਆਰ ਕੀਤਾ ਇਹਨਾਂ ਦੀ ਸੇਵਾ ਕੀਤੀ ਰੱਬ ਰਾਖਾ ਤੇ ਅੱਲਾ ਬੇਲੀ ਸਾਨੂੰ ਇੱਥੇ ਇੰਨੇ ਪਿਆਰ ਨਾਲ ਇਨਵਾਈਟ ਕੀਤਾ ਵੈਲਕਮ ਕੀਤਾ ਤੇ ਵਾਕਈ ਅਸੀਂ ਆਪਣੇ ਨਾਨਕੇ ਆਏ ਹੋਏ ਆ ਤੇ ਸਾਨੂੰ ਹਰ ਸਮਾਂ ਇਹੀ ਅਹਿਸਾਸ ਹੋ ਰਿਹਾ ਹੈ ਕਿ ਜੋ ਨਾਨਕਿਆਂ ਦਾ ਪਿਆਰ ਹੈ ਉਹ ਸਾਨੂੰ ਮਿਲ ਰਿਹਾ ਹੈਗਾ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਾਉਂਦੀ ਹਾਂ ਆਈ ਐਮ ਅ ਪ੍ਰੋਫੈਸਰ ਆਫ ਪਬਲਿਕ ਐਡਮਿਨਿਸਟ੍ਰੇਸ਼ਨ ट्रैवल करन दा बड़ा मौका काफ़ी मौके मिले ने पर पाकिस्तान आन दा पहला मौका होया है ते बियॉन्ड माई इमेजिनेशन बियॉन्ड माई एक्सपैक्टेशन ये ट्रिप साडा हैगा रहा ते मैं इसका तो सिर्फ यही कह सकती हाँ कि जो प्यार है वो सब तो इम्पोर्टेंट चीज़ है कि जो असी कनैक्शन फील करते हैं एक जुबान एक ਟਰੇਨ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਕਿਸਤਾਨ ਆਏ 4 ਦਿਨ ਪਹਿਲਾਂ ਵਾਗਾ ਬਾਰਡਰ ਤੋਂ ਤੇ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਪੰਜਾਬ 'ਚ ਹੀ ਚਲੇ ਜਾ ਰਹੇ ਹਾਂ ਗੱਲ ਇਹ ਹੈਗੀ ਹੈ ਹਾਂਜੀ ਤੇ ਕਲਚਰ ਹੈਗੀ ਹੈ ਬਹੁਤ ਬਾਈਂਡਿੰਗ ਫੋਰਸ ਹੈਗਾ ਤੇ ਉਸ ਕਲਚਰ ਦੀ ਜਿਹੜੀ ਰਿਚਨੈਸ ਹੈਗੀ ਹੈ
ਉਹ ਵੇਖਣ ਨੂੰ ਬਹੁਤ ਸੋਹਣੀ ਸਾਨੂੰ ਜਿਹੜੀ ਇੱਥੇ ਮਿਲੀ ਹੈ। ਜੋ ਮਿਠਾਸ ਹੈ ਉਹ ਅਸੀਂ ਕਦੇ ਨਹੀਂ ਭੁਲਾ ਸਕਾਂਗੇ। ਤੇ ਮੇਰੇ ਮਦਰ ਬਹੁਤ ਖੁਸ਼ ਨੇ, ਉਹਨਾਂ ਨੂੰ ਇਹ ਜਿਹੜਾ ਹੈਗਾ ਹੈ ਮੌਕਾ ਮਿਲਿਆ ਹੈਗਾ ਵਾਪਸ ਆਪਣੇ ਘਰ ਆਉਣ ਨੂੰ, ਵਾਪਸ ਆਪਣੇ ਪੇਕੇ ਆਉਣ ਨੂੰ। ਤੇ ਉਹਨਾਂ ਦੇ ਮਨ 'ਚ ਬਹੁਤ ਗੱਲਾਂ ਨੇ ਕਰਨ ਵਾਲੀਆਂ। ਤੇ ਹੁਣੇ ਵੀ ਮੈਨੂੰ ਇਹੀ ਗੱਲ ਕਰ ਰਹੇ ਸੀ ਕਿ ਮੇਰਾ ਬਹੁਤ ਜੀ ਹੈ ਕਿ ਮੈਂ ਗੱਲਾਂ ਕਰਾਂ, ਤੇ ਮੈਂ ਉਹਨਾਂ ਦੇ ਤੇ ਤੁਹਾਡੇ ਦਰਮਿਆਨ ਨਹੀਂ ਖੜਿਆ ਹੋਣਾ ਚਾਹੁੰਦੀ ਕਿਉਂਕਿ ਮੈਂ ਇੱਦਾਂ ਹੀ ਕੋਈ ਗੱਲ ਕਰਾਂ ਜਿਹੜੀ ਤੁਹਾਨੂੰ ਇੰਨੀ ਇੰਟਰਸਟਿੰਗ ਨਹੀਂ ਲੱਗੇਗੀ, ਇਹਨਾਂ ਦੀਆਂ ਗੱਲਾਂ ਜ਼ਿਆਦਾ ਲੱਗਣਗੀਆਂ। ਸੋ ਬਹੁਤ ਬਹੁਤ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਮੈਂ ਜਸਮਿੰਦਰ ਕੌਰ ਜੀ ਦੀ ਵੱਡੀ ਬੇਟੀ ਹਾਂ ਤੇ ਅਸੀਂ ਬਚਪਨ ਤੋਂ ਇੱਥੇ ਦੀਆਂ ਗੱਲਾਂ ਸੁਣਦੇ ਆਏ ਹਾਂ। ਇੱਥੇ ਦੇ ਇਲਾਕਿਆਂ ਦੇ ਨਾਮ ਰਾਜਕੋਟ, ਗੁਜਰਾਂਵਾਲਾ, ਡਸਕਾ, ਹੁਡਕੀ, ਲਾਹੌਰ, ਇਹ ਸਾਰੇ ਨਾਮ ਸਾਡੇ ਕੰਨਾਂ 'ਚ ਆਉਂਦੇ ਰਹੇ ਨੇ, ਬਚਪਨ ਤੋਂ ਸੁਣਦੇ ਰਹੇ। ਆਪਣੀ ਨਾਨੀ ਤੋਂ ਤੇ ਆਪਣੀ ਮਦਰ ਤੋਂ ਵੀ। ਤੇ ਸਾਡੇ ਲਈ ਜਿਵੇਂ ਮੈਨੂੰ ਤਾਂ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਸੱਚੀ ਇੱਥੇ ਹਾਂ। ਤੇ ਤੁਹਾਨੂੰ ਇੱਕ ਪਰਸਨਲ ਗੱਲਾਂ ਜਿਵੇਂ ਬਾਬਰ ਭਾਈ ਨੇ ਤੁਹਾਨੂੰ ਦੱਸੀ, ਇੱਕ ਹੋਰ ਪਰਸਨਲ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਪ੍ਰੋਫੈਸਰ ਹਾਂ, ਮੇਰਾ ਸਬਜੈਕਟ ਸੋਸ਼ੀਓਲੋਜੀ ਹੈ। ਮੈਂ ਹੁਣੇ ਰਿਟਾਇਰਮੈਂਟ ਲਿਆ ਹੈ ਤੇ ਮੈਂ 24 ਸਾਲ ਨਿਊਯਾਰਕ ਵਿੱਚ ਪੜ੍ਹਾ ਰਹੀ ਸੀ। ਤੇ ਮੇਰੀ ਮਦਰ ਨੂੰ ਮੈਂ ਜਦੋਂ ਕਹਿਣਾ ਆਪਣੇ ਫਾਦਰ ਤੇ ਮਦਰ ਕਿ ਤੁਸੀਂ ਮੈਨੂੰ ਮਿਲਣ ਆਓ ਨਾ, ਨਿਊਯਾਰਕ ਆਓ, ਤਾਂ ਕਹਿੰਦੇ ਸੀ ਨਹੀਂ ਤੂੰ ਇੱਥੇ ਆ ਜਾ, ਸਾਰਿਆਂ ਨੂੰ ਮਿਲ ਲੇਂਗੀ। 24 ਸਾਲ ਇਹ ਨਹੀਂ ਆਏ। ਮਤਲਬ ਮੈਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ ਕਿ ਮੇਰੇ ਫਰੈਂਡਸ ਨੂੰ ਲੱਗਦਾ ਸੀ ਕਿ ਕਮਾਲ ਹੈ, ਪੇਰੈਂਟਸ ਨਹੀਂ ਆਉਂਦੇ। ਫਿਰ ਸਾਡਾ ਰਾਬਤਾ ਹੋਇਆ ਬਾਬਰ ਭਾਈ ਨਾਲ ਤੇ ਬਾਬਰ ਭਾਈ, ਮੁਹੰਮਦ ਤੇ ਸਾਡੇ ਬਹੁਤ ਬਹੁਤ ਅਜ਼ੀਜ਼ ਨੁਮਾਨ ਭਾਈ ਜੋ ਕਿ ਮੰਮੀ ਦੇ ਘਰ 'ਚ ਰਹਿੰਦੇ ਨੇ ਜਿੱਥੋਂ ਛੱਡ ਕੇ ਗਏ ਸੀ। ਇਹਨਾਂ ਭਰਾਵਾਂ ਨਾਲ ਸਾਡਾ ਰਾਬਤਾ ਹੋਇਆ ਤੇ ਮੰਮੀ ਦੇ ਭਤੀਜਿਆਂ ਨਾਲ। ਤੇ ਮੰਮੀ ਨੇ ਕਿਹਾ ਮੇਰਾ ਪਾਸਪੋਰਟ ਰੀਨਿਊ ਕਰਾਓ। ਸੋ ਦੇਖੋ ਬੇਟਿਆਂ ਦਾ ਪਿਆਰ ਦੂਸਰਾ ਹੁੰਦਾ ਹੈ ਤੇ ਅਸੀਂ ਨਾਨਕਿਆਂ 'ਚ ਆਪਣਾ ਪਿਆਰ ਲੈਣਾ ਹੈ ਤੇ ਸਾਡੀ ਮਾਂ ਬੇਟਿਆਂ ਨੂੰ ਵੀ ਪਿਆਰ ਦੇ ਰਹੀ ਹੈ। ਇੰਨੀ ਮਿਠਾਸ, ਇੰਨਾ ਪਿਆਰ ਜਿਵੇਂ ਮੇਰੀ ਸਿਸਟਰ ਕਹਿ ਰਹੇ ਨੇ ਮਿਲਿਆ ਕਿ ਮਤਲਬ ਓਵਰਵੈਲਮਿੰਗ ਹੈ। ਤੇ ਜਿਵੇਂ ਜਾਵੇਦ ਅਕਰਮ ਸਾਹਿਬ ਕਹਿੰਦੇ ਨੇ ਬੋਲੀ ਦਾ, ਸਾਨੂੰ ਆਪਣੀ ਬੋਲੀ ਬਹੁਤ ਪਿਆਰੀ ਹੈ ਤੇ ਇਸ ਪਾਸੇ ਬਾਰਡਰ ਦੇ ਜ਼ਿਆਦਾ ਮਿੱਠੀ ਹੈ, ਬਹੁਤ ਜ਼ਿਆਦਾ ਮਿੱਠੀ ਹੈ। ਪਰ ਥੋੜ੍ਹਾ ਜਿਹਾ ਅਸੀਂ ਸ਼ਰਮਿੰਦਾ ਵੀ ਹਾਂ ਕਿ ਅਸੀਂ ਇੰਨੀ ਸੋਹਣੀ ਨਾ ਪੰਜਾਬੀ ਬੋਲਦੇ ਹਾਂ ਨਾ ਉਰਦੂ ਬੋਲਦੇ ਹਾਂ। ਪਰ ਲੱਗਦਾ ਹੈ ਕਿ ਹੁਣ ਰਿਟਾਇਰਮੈਂਟ ਪ੍ਰੋਜੈਕਟ ਮੇਰਾ ਇਹ ਹੋਏਗਾ ਕਿ ਮੈਂ ਦੋਨੋਂ ਲੈਂਗੁਏਜਸ ਵਿੱਚ ਮਹਾਰਤ ਆਉਣ ਦੀ ਕੋਸ਼ਿਸ਼ ਕਰਾਂ। ਬਹੁਤ ਸ਼ੁਕਰੀਆ ਇੰਨੇ ਪਿਆਰ ਦੀ, ਇੰਨੀ ਇੱਜ਼ਤ ਜੋ ਤੁਸੀਂ ਦਿੱਤੀ ਹੈ ਤੇ ਇੰਨਾ ਆਪਣਾਪਨ ਜੋ ਸਾਨੂੰ ਮਹਿਸੂਸ ਹੋਇਆ ਉਸ ਦਾ ਕਿ ਸਾਨੂੰ ਇਹ ਪਤਾ ਨਹੀਂ ਇੰਨਾ ਕਦੇ ਨਹੀਂ ਸੋਚਿਆ ਸੀ ਕਿ ਇਹੋ ਜਿਹਾ ਹੋਏਗਾ ਸਾਡਾ ਇਹ ਐਕਸਪੀਰੀਅੰਸ। ਇਹ ਪਤਾ ਸੀ ਕਿ ਅੱਛਾ ਹੋਏਗਾ, ਇਹ ਪਤਾ ਸੀ। ਮੈਂ ਤਾਂ US 'ਚ ਰਹਿੰਦੀ ਹਾਂ ਜਿੱਥੇ ਲੋਕਾਂ ਨੂੰ ਸਮਝ ਨਹੀਂ ਆਉਂਦੇ। ਦੇ ਆਲਵੇਜ਼ ਆਸਕ ਆਰ ਯੂ ਫਰਮ ਪਾਕਿਸਤਾਨ, ਆਰ ਯੂ ਫਰਮ ਇੰਡੀਆ। ਉਹਨਾਂ ਨੂੰ ਨਹੀਂ ਪਤਾ ਲੱਗਦਾ, ਸਾਡੇ ਫਰੈਂਡਸ ਨੇ ਸਭ ਹੈਗਾ। ਪਰ ਇਹ ਮੌਕਾ ਸਾਨੂੰ ਮਿਲਿਆ ਸੀ, ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹਦੇ। ਐਂਡ ਤੁਸੀਂ ਇਸ ਨੂੰ ਸਾਕਾਰ ਕੀਤਾ ਸਾਰਿਆਂ ਨੇ, ਇਸ ਨੂੰ ਇੰਨਾ ਯਾਦਗਾਰ ਬਣਾ ਦਿੱਤਾ ਸਾਡੇ ਲਈ, ਇੰਨਾ ਯਾਦਗਾਰ ਬਣਾ ਦਿੱਤਾ ਕਿ ਸਾਡੀ ਮਦਰ ਇੰਨੇ ਖੁਸ਼ ਨੇ ਇੱਥੇ ਆ ਕੇ ਕਿ ਸਾਨੂੰ ਲੱਗਦਾ ਹਾਂ ਅਸੀਂ ਵੀ ਕੋਈ ਅੱਛਾ ਕੰਮ ਕੀਤਾ। ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ। ਜਿਹੜੇ ਸਾਡੇ ਇੰਨਾ ਤਾਰੀਫ ਕਰ ਰਹੇ ਸੀਗੇ ਖਾਨ ਬਾਬਰ ਬੇਟਾ ਬਾਬਰ ਨਸਰੁੱਲਾ ਖਾਨ ਰਾਜਕੋਟ ਵਿੱਚ ਜਿਹੜੇ ਹੁਣ ਵੀ ਹਨੂਮਾਨ ਖਾਨ ਜੋ ਹੈ ਸਾਡੇ ਇਸ ਵਕਤ ਆਪਣਾ ਟੱਬਰ ਦਾ ਹਿੱਸਾ ਰਾਜਕੋਟ ਦਾ ਅੱਜ ਕੱਲ੍ਹ ਰਾਜਕੋਟ ਇਹਨਾਂ ਕੋਲ ਹੈ ਔਰ ਅਸੀਂ ਉਹਨਾਂ ਦੇ ਹੀ ਸਮਝੋ ਪਰਿਵਾਰ ਹਾਂ ਔਰ ਉਸ ਨਾਲ ਜਾ ਕੇ ਸਾਨੂੰ ਬਹੁਤ ਅੱਛਾ ਲੱਗਿਆ ਹੈ। ਅੱਜ ਜੋ ਕੁਝ ਮੇਰੇ ਪਰਿਵਾਰ ਬਾਰੇ, ਮੇਰੇ ਪਿਛਲੇ ਪਿਛੋਕੜ ਬਾਰੇ ਜੋ ਕੁਝ ਦੱਸਿਆ ਉਹ ਤੇ ਤੁਸੀਂ ਸਭ ਨੇ ਸੁਣਿਆ, ਬੜਾ ਚੰਗਾ ਲੱਗਿਆ ਹੋਣਾ ਹੈ।
ਕਿਉਂਕਿ ਇਸ ਕਾਲਜ ਨਾਲ ਹੀ ਨਹੀਂ, ਇੱਥੇ ਦੀ ਹਰ ਚੀਜ਼ ਨਾਲ। ਜੇ ਗਵਰਨਮੈਂਟ ਕਾਲਜ ਗਏ ਸੀ ਕਿ ਕੱਲ, ਤੇ ਉਹਨਾਂ ਨੇ ਕਿਹਾ ਵੀ ਸਾਡੇ ਸੀਗੇ ਤੇ ਸਾਰਾ ਕੁਛ ਇੱਕੋ ਹੀ ਸੀ। ਪਰ ਇੱਕ ਤੁਸੀਂ ਕਹਿ ਰਹੇ ਹੋ ਅੱਜ ਜੋ ਤੁਹਾਡੀ ਫੁੱਫੀ ਦਾਦੀ ਜੋ ਕੁਛ ਵੀ ਹੈ, ਇੱਕ ਬਾਲੜੀ ਗੁੱਡੀਆਂ ਖੇਡਦੀ ਇੱਥੋਂ ਖੇਡਦੀ ਖੇਡਦੀ ਚਲੀ ਗਈ, ਤੇ ਉਹਨੂੰ ਇਹ ਵੀ ਕਹਿਣ ਦਾ ਜਾਂ ਗਾਉਣ ਦਾ ਮੌਕਾ ਨਹੀਂ ਮਿਲਿਆ ਕਿ ਬਾਬਲ ਤੇਰੇ ਵਿਹੜੇ 'ਚੋਂ ਮੇਰਾ ਡੋਲਾ ਨਹੀਂ ਲੱਗਦਾ ਤੇ ਇੱਟ ਪੁਟਾ ਦੇ। ਉਹ ਵੀ ਮੌਕਾ ਨਹੀਂ ਮਿਲਿਆ ਪਰ ਉਹ ਇੱਕ ਇਹੋ ਜਿਹੇ ਝੱਖੜ ਦੇ ਵਿੱਚ ਆ ਕੇ ਰੁਲ ਗਈ। ਲੇਕਿਨ ਫਿਰ ਜ਼ਿੰਦਗੀ ਵਿੱਚ ਇਨਸਾਨ ਨੂੰ ਜਿਵੇਂ ਹਿੰਮਤ ਦੀ ਲੋੜ ਹੈ, ਉਹੀ ਹਿੰਮਤ ਕਰਕੇ ਜ਼ਿੰਦਗੀ ਦੇ ਜਿਹੜੇ ਰੁਝਾਨ ਹੈ, ਜ਼ਿੰਦਗੀ ਦੀ ਜਿਹੜੀ ਟੋਰ ਸੀ ਉਹਦੇ ਨਾਲ ਹੀ ਚੱਲੇ। ਔਰ ਹੋਇਆ ਇਹ ਕਿ ਉਹ ਇਹਨਾਂ ਆਪਣੇ ਬਾਕੀ ਸਾਰੀਆਂ ਚੀਜ਼ਾਂ ਵਿੱਚ ਰੁੱਝ ਵੀ ਗਏ, ਔਰ ਹਾਲਾਤ ਜਿਹੜੇ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸਾਥ ਨਹੀਂ ਦਿੱਤਾ, ਤੇ ਇੰਨੇ ਸਾਲ ਮੈਂ ਇਹ ਸਾਰੇ ਪਿਆਰ ਤੋਂ ਵਾਂਝੀ ਰਹੀ। ਇੰਨੇ ਸਾਲ ਇੰਨਾ ਮਾਣ, ਇੰਨਾ ਸਭ ਕੁਛ ਮਿਲਿਆ ਹੈ। ਕਿਸ ਦੇ ਨਾਮ ਲਵਾਂ, ਕਿਉਂਕਿ ਹਰ ਕਿਸੇ ਨੇ, ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਮੈਨੂੰ ਉਹ ਪਿਆਰ ਦਿੱਤਾ ਹੈ ਜਿਹੜਾ ਮੈਂ ਹੁਣ ਸਮਝਦੀ ਹਾਂ ਕਿ ਮੈਂ ਇੰਨੇ ਸਾਲ ਤੱਕ ਉਹ ਨਹੀਂ ਪਾ ਸਕੀ, ਕਿਉਂਕਿ ਮੈਂ ਬੜਾ ਉੱਥੇ ਵੀ ਸਭ ਠੀਕ ਰਿਹਾ। ਲੇਕਿਨ ਜੋ ਵਤਨ ਹੈ, ਆਪਣਾ ਵਤਨ ਸੀ, ਆਪਣਾ ਵਤਨ ਤਾਂ ਛੱਡ ਕੇ ਗਏ, ਤਾਂ ਉਹ ਜਿਹੜੀ ਹੂਕ ਦਿਲ ਵਿੱਚ ਹੈ, ਉਹ ਹੁਣ ਅੱਜ ਤੁਹਾਡੇ ਸਾਰਿਆਂ ਨਾਲ ਮਿਲ ਕੇ ਬਹੁਤ ਮੈਨੂੰ ਤਸੱਲੀ ਹੋਈ ਹੈ। ਔਰ ਖਾਸ ਕਰਕੇ ਇਹ ਵੇਖ ਕੇ ਕਿ ਇੱਥੇ ਮੇਰੀਆਂ ਬੱਚੀਆਂ ਵੀ ਪੜ੍ਹ ਰਹੀਆਂ ਨੇ। ਬਜ਼ੁਰਗਾਂ ਨੇ ਹੈਲਪ ਕੀਤੀ। ਸਾਰਾ ਕੋਸ਼ਿਸ਼ ਇਹ ਹੁੰਦੀ ਸੀ ਕਿ ਲੜਕਿਆਂ ਦੇ ਪੜ੍ਹਨ ਵਾਸਤੇ, ਲੜਕਿਆਂ ਵਾਸਤੇ ਸਹੂਲਤਾਂ ਵਾਸਤੇ ਸਾਰੇ ਕੁਝ ਬਣਾਏ ਜਾਣ। ਪਰ ਹੁਣ ਇਸ ਦੇਖ ਕੇ ਬੜਾ ਮੈਨੂੰ ਫਖਰ ਹੈ ਕਿ ਮੇਰੀਆਂ ਬੱਚੀਆਂ ਇੱਥੇ ਔਰ ਉਹੀ ਤਾਲੀਮ ਲੈਂਦੀਆਂ ਨੇ ਜੋ ਤਾਲੀਮ ਉਹਨਾਂ ਦੇ ਭਰਾ ਲੈਂਦੇ ਨੇ। ਸੋ ਬਹੁਤ ਹੀ ਮਾਣ ਦੀ ਗੱਲ ਹੈ, ਔਰ ਮੈਂ ਬੜੀ ਖੁਸ਼ ਹੋਈ ਹਾਂ। ਮੇਰੀਆਂ ਦੁਆਵਾਂ ਨੇ ਉਹਨਾਂ ਦੇ ਨਾਲ। ਮੇਰੀਆਂ ਬੱਚੀਆਂ ਹਰ ਮਹੱਲੇ ਵਿੱਚ, ਹਰ ਜਗ੍ਹਾ ਵਿੱਚ, ਹਰ ਕਿੱਤੇ ਵਿੱਚ ਉਹ ਕਾਮਯਾਬ ਹੋਣ। ਮੈਂ ਭਰਾਵਾਂ ਦੇ ਨਾਲ ਕਦਮ ਮਿਲਾ ਕੇ ਚੱਲ ਸਕਣ, ਇਹ ਮੇਰੀ ਦੁਆ ਹੈ। ਔਰ ਇਹੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਮੇਰਾ ਮੈਸੇਜ ਯਾਦ ਰੱਖੋ। ਮੈਨੂੰ ਬਹੁਤ ਪਿਆਰ ਦੇ ਨਾਲ ਸਾਰਿਆਂ ਨੂੰ ਬਹੁਤ ਪਿਆਰ। ਤੇ ਮੈਂ ਅਸੀਂ ਸਮਝੀ, ਕਿਉਂਕਿ ਸ਼ਾਇਦ ਇਸ ਵੇਲੇ ਮੈਂ ਸਾਰਿਆਂ 'ਚੋਂ ਹੀ ਵੱਡੀ ਹਾਂ ਇੱਥੇ, ਉਮਰ ਦੇ ਹਿਸਾਬ ਨਾਲ ਮੈਂ ਸਾਰਿਆਂ 'ਚੋਂ ਵੱਡੀ ਹਾਂ। ਇਸੇ ਕਰਕੇ ਹੁਣ ਤਾਂ ਬੋਲਣ 'ਚ ਵੀ ਮੇਰੀ ਆਵਾਜ਼ ਕੰਬਦੀ ਹੈ। ਪਰ ਹਾਂ, वही बोल रहे हैं। ਬਾਕੀ ਇੱਥੇ ਸਾਰਾ ਕੁਝ ਇੰਨੇ ਪਿਆਰ ਦਾ ਦੇਖਿਆ, ਸਭ ਕੁਝ। ਤੇ ਕੁਝ ਥੋੜਾ ਟੋਕਨ ਸਾਡੇ ਵੱਲੋਂ, ਮੇਰੇ ਵੱਲੋਂ ਇਸੇ ਕਾਲਜ ਨੂੰ ਦੇਣਾ ਚਾਹੁੰਦੇ ਹਾਂ। खुश रहो और कामयाब इसे तरह आपके कॉलेज को इसे तरह ही कामयाब रखो। बहुत सोना कुछ मैनेज किया, जबरदस्त गारंटी है। ਜਿਹੜੇ ਪ੍ਰਾਹੁਣੇ ਅੱਜ ਸਾਡੇ ਘਰ ਆਏ ਨੇ, ਇਹ ਜਦੋਂ ਦਾ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਇਹ ਅੱਜ ਪਹਿਲਾ ਮੌਕਾ ਕਿ ਇਸ ਤਰ੍ਹਾਂ ਦੇ ਪ੍ਰਾਹੁਣਿਆਂ ਨੂੰ ਅਸੀਂ ਰਿਸੀਵ ਕੀਤਾ। ਅਸੀਂ ਜੋ ਕੁਝ ਵੀ ਕੀਤਾ ਜਿਹੜਾ ਨਜ਼ਰ ਆ ਰਿਹਾ, ਇਹ ਅਮਲਨ ਅਸੀਂ ਜੋ ਇਜ਼ਹਾਰ ਕਰ ਸਕਨੇ ਸਾਂ ਉਹ ਤੇ ਕੀਤਾ, ਲੇਕਿਨ ਦਿਲਾਂ 'ਚ ਜਿਹੜੀ ਖੁਸ਼ੀ
ਕਿ ਤੁਹਾਡਾ ਇਹਤਰਾਮ ਹੈ ਔਰ ਤੁਹਾਡੇ ਖਾਨਦਾਨ ਦਾ, ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਲਫ਼ਜ਼ਾਂ ਦੇ ਹੱਥ 'ਚ ਆਉਣ ਵਾਲਾ ਨਹੀਂ। ਉਹਨੇ ਕਲਚਰ ਤੇ ਮਜ਼ਹਬ ਦੀ ਗੱਲ ਕਰ ਰਹੇ ਸਨ ਤੇ ਇਹ ਇੱਕ ਦਫਾ ਬਹਿਸ ਛਿੜ ਗਈ ਕਿ ਮਜ਼ਹਬ ਜ਼ਿਆਦਾ ਬਾਉਂਡਿੰਗ ਹੈ ਜਾਂ ਕਲਚਰ। ਤੇ ਇਸ਼ਫਾਕ ਸਾਹਿਬ ਨੇ ਬੜੀ ਖੂਬਸੂਰਤ ਗੱਲ ਕਹੀ। ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਕਿਸੇ ਜਜ਼ੀਰੇ ਤੇ ਤੁਹਾਨੂੰ ਰਹਿਣ ਦਾ ਇਤਫਾਕ ਹੋ ਜਾਏ, ਉੱਥੇ ਤੁਹਾਡਾ ਕੋਈ ਪਾਕਿਸਤਾਨੀ ਨਾ ਹੋਵੇ, ਉੱਥੇ ਚੰਦ ਇੰਡੀਅਨ ਹਿੰਦੂ ਰਹਿ ਰਹੇ ਨੇ ਤੇ ਕੁਝ ਅਰਬੀ ਮੁਸਲਮਾਨ ਰਹਿ ਰਹੇ ਨੇ ਤੇ ਕੁਝ ਇੰਡੋਨੇਸ਼ੀਅਨ ਮੁਸਲਮਾਨ ਰਹਿ ਰਹੇ ਨੇ, ਤੁਸੀਂ ਜਦੋਂ ਜਾਓਗੇ ਤੇ ਤੁਸੀਂ ਕਿਹਦੇ ਨਾਲ ਮਿਕਸਅਪ ਹੋਵੋਗੇ? ਤੁਸੀਂ ਹਮੇਸ਼ਾ ਇੰਡੀਅਨਸ ਦੇ ਨਾਲ ਮਿਕਸਅਪ ਹੋਵੋਗੇ ਕਿ ਤੁਹਾਡੀ ਬੋਲੀ ਹੋ, ਖਾਣ ਪੀਣ ਹੋ, ਸਾਰਾ ਕੁਝ। ਤੇ ਮਜ਼ਹਬ ਦਾ ਸਿਰਫ ਇੰਨਾ ਕੀ ਕੰਮ ਰਹਿ ਜਾਂਦਾ ਇਹੋ ਜਿਹੀ ਜਗ੍ਹਾ ਤੇ ਕਿ ਜਦੋਂ ਤੁਹਾਨੂੰ ਪਤਾ ਲੱਗ ਜਾਏ ਨਾ ਹੁਣ ਆਖਰੀ ਵੇਲਾ ਆ ਗਿਆ, ਤੇ ਫਿਰ ਤੁਸੀਂ ਉਹਨਾਂ ਹਿੰਦੂਆਂ ਨੂੰ ਇਹ ਕਹੋਗੇ ਕਿ ਅੱਛਾ ਬਈ ਜੇ ਮੈਂ ਮਰ ਗਿਆ ਤੇ ਮੇਰੀ ਬਾਡੀ ਉਹ ਮੁਸਲਮਾਨਾਂ ਨੂੰ ਦੇ ਦੇਣਾ। ਦਿਸ ਇਜ਼ ਬਾਕੀ ਇੱਕ ਅੱਲਾ ਦਾ ਕਾਨੂੰਨ ਹੈ, ਰੱਬ ਦੇ ਕਾਨੂੰਨ ਜਿਹੜੇ ਨੇ ਉਹ ਅਟੱਲ ਨੇ, ਉਹ ਨਹੀਂ ਬਦਲਦੇ। ਉਹਦੇ 'ਚ ਕੌਣ ਕਿਹਨੂੰ ਫਾਲੋ ਕਰਦਾ, ਉਹਨੂੰ ਮੰਨਦਾ ਨਹੀਂ ਮੰਨਦਾ, ਉਹ ਇਹਦੇ ਤੋਂ ਬਾਲਾਤਰ। ਔਰ ਉਹ ਕਾਨੂੰਨ ਇਹ ਹੈ ਕਿ ਜਿਹੜਾ ਇਸ ਦੁਨੀਆ ਦੇ ਵਿੱਚ ਆਪਣੀ ਹਯਾਤ 'ਚ ਜ਼ਿੰਦਾ ਰਹਿਣਾ ਚਾਹੁੰਦਾ, ਉਹ ਆਪਣੀ ਹਯਾਤ 'ਚ ਜਿਸ ਤਰ੍ਹਾਂ ਮਰਜ਼ੀ ਗੁਜ਼ਾਰ ਲੈ, ਬੜਾ ਵੱਡਾ ਅਫਸਰ ਬਣ ਜਾਏ, ਬੜੀ ਦੌਲਤ ਕਮਾ ਲੈ, ਸਾਰਾ ਕੁਝ ਕਰ ਲੈ, ਉਹਦਾ ਬੜਾ ਨਾਂ ਹੋਏਗਾ ਪਰ ਉਹਦੀ ਜ਼ਿੰਦਗੀ ਤੱਕ। ਤੇ ਜਿਹੜਾ ਹਿਸਟਰੀ 'ਚ ਜ਼ਿੰਦਾ ਰਹਿਣਾ ਚਾਹੁੰਦਾ, ਇਹ ਫਿਰ ਅੱਲਾ ਦਾ ਕਾਨੂੰਨ ਹੈ ਕਿ ਉਹ ਉਹਦੇ ਬੰਦਿਆਂ ਦੀ ਖਿਦਮਤ ਕਰੇਗਾ, ਪੈਸਾ ਲਾਏਗਾ, ਕੰਮ ਕਰੇਗਾ ਤੇ ਉਹ ਫਿਰ ਹਿਸਟਰੀ 'ਚ ਜ਼ਿੰਦਾ ਰਹੇਗਾ। ਤੇ ਅੱਜ ਸਾਡੇ ਘਰ ਉਹ ਪ੍ਰਾਹੁਣੇ ਆਏ ਨੇ ਜਿਨ੍ਹਾਂ ਦੇ ਵੱਡਿਆਂ ਨੇ ਆਪਣੇ ਆਪ ਨੂੰ ਹਿਸਟਰੀ ਦੇ ਵਿੱਚ ਹਮੇਸ਼ਾ ਅਮਰ ਕਰ ਲਿਆ, ਔਰ ਉਹਨਾਂ ਦੀ ਨਿਸਬਤ ਦੇ ਨਾਲ ਅੱਜ ਜਿਹੜਾ ਤੁਹਾਡਾ ਮਾਣ, ਤੁਹਾਡਾ ਪਿਆਰ, ਤੁਹਾਡਾ ਸਵਾਗਤ ਕੀਤਾ ਜਾ ਰਿਹਾ, ਇਹ ਉਹਨਾਂ ਦੀ ਨਿਸਬਤ ਦਾ ਸਵਾਗਤ। ਔਰ ਦੂਸਰੀ, ਮੈਂ ਆਜ਼ਾਦੀ ਤੌਰ ਤੇ ਸਮਝਣਾ ਇਹ ਮੇਰਾ ਪਰਸਨਲ ਹੈਗਾ ਕਿਉਂਕਿ ਮੇਰੇ ਵਾਲਦ ਉਹ ਵੀ ਅੰਮ੍ਰਿਤਸਰ ਤੋਂ ਮਾਈਗ੍ਰੇਟ ਕਰਕੇ ਆਏ ਸਨ ਤੇ ਮੈਨੂੰ ਉਹਨਾਂ ਦੇ ਆਖਰੀ ਜਿਹੜੇ ਲਮਹਾਤ ਤੇ ਉਹ ਮੈਨੂੰ ਯਾਦ ਨੇ। ਕੁਝ ਫੌਤ ਹੋਣ ਤੋਂ ਇੱਕ ਰਾਤ ਪਹਿਲੇ ਦੀ ਗੱਲ ਤੇ ਕੁਝ ਗਨੂਦਗੀ ਸਨ ਤੇ ਥੋੜੀ ਜੀ ਹੋਸ਼ ਆਈ ਤੇ ਮੈਂ ਪੁੱਛਿਆ, ਅੱਬਾ ਜੀ ਕੋਈ ਚੀਜ਼ ਚਾਹੀਦੀ ਹੈ? ਕਹਿੰਦੇ ਨੇ ਯਾਰ ਮੈਨੂੰ ਇਹ ਦੱਸ ਕਿ ਇਹ ਆਪਣੀ ਜਿਹੜੀ ਗਲੀ ਹੈ ਇਸਲਾਮਪੁਰੇ ਦੀ, ਇੱਥੇ ਇਹ ਥੋੜੀ ਜੀ ਤਬਦੀਲੀ ਆ ਗਈ ਹੈ, ਕੌਣ ਲਿਆਇਆ? ਹਮ ਨਾ ਕਦੀ ਇਸਲਾਮਪੁਰੇ ਰਿਹਾ। ਚਾਚਾ ਹੀ ਮੇਰੇ ਕੋਲ ਖੜੇ ਸਨ ਤੇ ਮੈਨੂੰ ਕਹਿਣ ਲੱਗੇ ਇਹ ਅੰਮ੍ਰਿਤਸਰ ਪਹੁੰਚੇ। ਮੁਹੱਲਾ ਇਸਲਾਮਪੁਰੇ 'ਚ ਇਹਨਾਂ ਦਾ ਘਰ ਸੀ ਤੇ ਉਸ ਗਲੀ 'ਚ ਪਹੁੰਚੇ ਹੀ ਉੱਥੇ ਇਹਨਾਂ ਨੂੰ ਕੁਝ ਨਜ਼ਰ ਆਇਆ ਤੇ ਉਹ ਕਹਿ ਰਹੇ ਨੇ। ਤੇ ਇਹ ਜਿਹੜੀਆਂ ਮੈਨੂੰ ਸਮਝ ਆਉਂਦੀ ਹੈ ਕਿ ਜਿਹੜੀ ਜੰਮਨ ਕੁੰਡੀ ਹੁੰਦੀ ਹੈ ਉਹ ਤੇ ਸ਼ਊਰ ਦੇ ਵਿੱਚ ਇਸ ਤਰ੍ਹਾਂ ਦੱਬ ਜਾਂਦੀ ਕਿ ਮੌਤ ਤੱਕ ਵੀ ਉਹ ਉਥੋਂ ਨਹੀਂ ਨਿਕਲਦੀ। ਤੇ ਅੱਜ ਅਸੀਂ ਤੁਹਾਡਾ ਸਾਰਿਆਂ ਦਾ ਬੇਹੱਦ ਮਸ਼ਕੂਰ ਹਾਂ ਅਸੀਂ, ਔਰ ਤੁਹਾਡੇ ਬਜ਼ੁਰਗਾਂ ਦੇ ਅਸੀਂ ਬਹੁਤ ਮਸ਼ਕੂਰ ਹਾਂ, ਔਰ ਉਹਨਾਂ ਦੀ ਨਿਸਬਤ ਨਾਲ ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤਾਂ ਦੇਵੇ, ਹੋਰ ਪਿਆਰ ਦੇਵੇ। ਤੁਸੀਂ ਲੋਕ ਹੀ ਪਿਆਰ ਦੇ ਕਾਬਿਲ।
ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। कैसे हैं? ठीक हो जी? सब तो पहले तो जी आया ਨੂੰ ਮੈਂ ਵੀ ਉਹਨਾਂ ਨੂੰ ਜਦੋਂ ਰਿਸੀਵ ਕੀਤਾ ਤੇ ਮੈਂ ਇਹੀ ਗੱਲ ਉਹਨਾਂ ਨੂੰ ਕਹੀ ਹੈ ਕਿ ਮੈਂ ਤੁਹਾਨੂੰ ਤੁਹਾਡੇ ਪੇਕੇ ਆਉਣ ਤੇ ਜੀ ਆਇਆਂ ਨੂੰ ਆਖਨੀ ਆ। ਸਹੀ ਤਾਜ ਸਾਹਿਬ ਨੂੰ ਮੇਰੀ ਸ਼ਾਇਰੀ ਤੇ ਇੱਕੋ ਹੀ ਇਤਰਾਜ਼ ਹੈ ਕਿ ਇਹ ਕਹਿੰਦੇ ਨੇ ਕਿ ਨਾਇਲਾ ਜਿਹੜੀ ਹੈ ਨਾ ਇਹ ਹਾਲੇ ਤੱਕ ਨਾਰੋ ਵੱਲੋਂ ਪੇਕਿਓਂ ਨਹੀਂ ਨਿਕਲੀ। ਇਹ ਸਾਡੀਆਂ ਬੀਬੀਆਂ ਦਾ ਮਸਲਾ ਹੈ। ਅਸੀਂ ਆਪਣੇ ਪੇਕਿਆਂ ਨੂੰ ਨਹੀਂ ਛੱਡ ਸਕਦੀਆਂ, ਅਸੀਂ ਉੱਥੋਂ ਨਹੀਂ ਨਿਕਲ ਸਕਦੀਆਂ। ਮੇਰਾ ਇੱਕ ਗੀਤ ਸੀ, ਉਹਦੇ ਬੋਲ ਸਨ ਜਿਹੜੇ ਮੈਂ ਆਪਣੀ ਮਾਂ ਜੀ ਦੀ ਨਜ਼ਰ ਕਰਨੀ ਆ। ਛਾਵਾਂ ਵਾਲੇ ਰੁੱਖ ਵੇ ਵੇਖ ਸਾਡੇ ਦੁੱਖ ਵੇ ਵੇੜਿਆਂ 'ਚ ਲੱਗੇ ਸੁੱਕ ਗਏ ਪੇਕਿਆਂ ਦੇ ਹਾਰ ਮੁੱਕ ਗਏ ਹਾਏ। ਤੇ ਜਾਂ ਫਿਰ ਸਾਡੀ ਅਮਰਤਾ ਪ੍ਰੀਤਮ ਜੀ ਜਿਨ੍ਹਾਂ ਦਾ ਉਹਨਾਂ ਦਾ ਵੀ ਅਸੀਂ ਬਹੁਤ ਜ਼ਿਆਦਾ ਇਤਰਾਮ ਕਰਨੇ ਆ, ਜਿਨ੍ਹਾਂ ਦਾ ਤਲਕ ਗੁਜਰਾਂਵਾਲਾ, ਉਹ ਵੀ ਗੁਜਰਾਂਵਾਲਾ ਦੀ ਧੀ, ਜਿਨ੍ਹਾਂ ਨੇ ਆਪਣੇ ਦੁੱਖ ਦਾ ਇਜ਼ਹਾਰ ਜਿਹੜਾ ਸੀ ਜਦੋਂ ਕੀਤਾ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਤੇ ਅੱਜ ਉਹ ਵਰਕਾ ਫੋਲਣ ਤੇ ਜੀ ਕਰਦਾ ਪਿਆ। ਅੱਜ ਉਹ ਇਸ਼ਕ ਦਾ ਵਰਕਾ ਜਿਹੜਾ ਹੈ ਉਹ ਮਾਂ ਜੀ ਦੇ ਆਉਣ ਤੇ ਥੁੱਲਿਆ ਗਿਆ। ਅਸੀਂ ਦੇਖ ਰਹੇ ਇੱਕ ਉਹ ਇਸ਼ਕ ਦਾ ਤਲਕ ਹੈ ਸਾਡਾ ਮਾਂ ਜੀ ਦੇ ਨਾਲ, ਇੱਕ ਧੀਆਂ ਵਾਲਾ ਪੇਕਿਆਂ ਵਾਲਾ ਹੋ ਗਿਆ ਮੇਰਾ ਤੇ ਤਲਕ, ਤੀਜਾ ਤਲਕ ਮੇਰਾ ਐਜੂਕੇਸ਼ਨ ਦਾ ਹੋ ਗਿਆ। ਤੁਹਾਡੀਆਂ ਦੋਨੋਂ ਬੇਟੀਆਂ ਮਾਸ਼ਾਅੱਲਾ ਐਜੂਕੇਸ਼ਨ ਦਾ ਤਲਕ ਮੇਰਾ ਵੀ। ਇਹ ਵੇਖੋ ਇਹ ਉਹ ਚੀਜ਼ ਹੈ ਜਿਸ ਤਰ੍ਹਾਂ ਸਈਦ ਤਾਜ ਸਾਹਿਬ ਨੇ ਵੀ ਕਿਹਾ, ਇਹ ਫੈਜ਼ ਕਦੀ ਨਹੀਂ ਮੁੱਕੇਗਾ, ਇਹ ਨਾ ਕਦੀ ਨਹੀਂ ਖਤਮ ਹੋਣਗੇ। ਜਿੰਨੀ ਦੇਰ ਤੱਕ ਇਹ ਇਲਮ ਦੀ ਰੋਸ਼ਨੀ ਫੈਲਦੀ ਚਲੀ ਜਾਏਗੀ ਉਨੀ ਦੇਰ ਤੱਕ ਸਾਡੀ ਮਾਂ ਜੀ ਦਾ, ਉਹਨਾਂ ਦੇ ਖਾਨਦਾਨ ਦਾ, ਉਹਨਾਂ ਦੇ ਵੱਡਿਆਂ ਦੇ ਨਾਂ ਇਸੇ ਤਰ੍ਹਾਂ ਪੁਕਾਰੇ ਜਾਣਗੇ, ਇਸੇ ਤਰ੍ਹਾਂ ਲੈ ਜਾਣਗੇ। ਇਹ ਇਸਲਾਮ 'ਚ ਸਦਕਾ ਜਾਰੀਆ, ਇਸਲਾਮ ਇਹਨੂੰ ਸਦਕਾ ਜਾਰੀਆ ਕਹਿੰਦਾ ਹੈ। ਇਹ ਉਹ ਸਦਕਾ ਹੈ ਜਿਹੜਾ ਤੁਸੀਂ ਦੂਸਰਿਆਂ ਵਾਸਤੇ ਕਰਕੇ ਜਾਂਦੇ ਹੋ ਔਰ ਸਦਾ ਤੁਹਾਨੂੰ ਉਹਦੇ ਵਜ੍ਹਾ ਤੋਂ ਇੱਜ਼ਤ ਵੀ ਮਿਲਦੀ ਹੈ, ਇਖਤਰਾਮ ਵੀ ਮਿਲਦਾ ਹੈ। ਸਾਡੇ ਮਾਂ ਜੀ ਇਸੇ ਪਿਆਰ ਦੇ ਹੱਕਦਾਰ ਸਨ ਜਿਹੜਾ ਅਸੀਂ ਦਿੱਤਾ ਹੈ। ਔਰ ਸਾਨੂੰ ਇਸ ਤੋਂ ਵੀ ਮੈਂ ਚਾਹੁੰਦੀ ਸਾਂ ਮੇਰੇ ਕਾਲਜ ਤੁਸੀਂ ਆਉਂਦੇ ਕੋਲ ਹੀ, ਜਿਸ ਤਰ੍ਹਾਂ ਗੁਆਂਢੀਆਂ ਸੀ, ਤੇ ਮੈਂ ਔਜਲਾ ਭਾਈ ਨੂੰ ਇਹੀ ਕਿਹਾ, ਮੈਂ ਕਿਹਾ ਮੇਰੇ ਕਾਲਜ ਵੀ ਲੈ ਕੇ ਆਓ, ਕਿਉਂਕਿ ਮੇਰੇ ਕਾਲਜ ਦੀ ਵੀ ਇਸ ਵੇਲੇ ਇੱਕ ਬਲਾਕ ਜਿਹੜਾ ਕੋਈ ਤੁਹਾਡੇ ਬਜ਼ੁਰਗਾਂ ਤਰ੍ਹਾਂ ਪੁਰਖਾਂ ਤਰ੍ਹਾਂ ਕੋਈ ਫ੍ਰੀ 'ਚ ਬਣਾ ਕੇ ਦੇ ਰਿਹਾ, ਕਰੋੜਾਂ ਪੈਸੇ ਲਗਾ ਰਿਹਾ। ਤੇ ਇਹ ਚੀਜ਼ ਜਿਹੜੀ ਹੈ ਇਹ ਵੇਖੋ ਤੁਸੀਂ ਕਿਸ ਤਰ੍ਹਾਂ ਅੱਗੇ ਤੋਂ ਅੱਗੇ ਚੱਲਦੀ ਚਲੀ ਜਾ ਰਹੀ ਹੈ ਔਰ ਇਹ ਵੱਧਦੀ ਚਲੀ ਜਾਏਗੀ। ਇਹ ਮੁਹੱਬਤ, ਇਹ ਪਿਆਰ ਤੁਹਾਨੂੰ ਉੱਥੇ ਵੀ ਸਾਡੀ ਯਾਦ ਦਿਲਾਉਂਦਾ ਰਹੇਗਾ। ਮੈਂ ਜ਼ਿਆਦਾ ਟਾਈਮ ਨਹੀਂ ਲਾਂਗੀ। ਬਹੁਤ ਸ਼ੁਕਰੀਆ ਤੁਸੀਂ ਆਏ, ਤੁਸੀਂ ਸਾਨੂੰ ਮਾਣ ਦਿੱਤਾ। ਪਿਆਰੇ ਵੇਖਣ ਵਾਲਿਓ, ਅਸਾਂ ਤੁਹਾਨੂੰ ਉਸ ਸਿੱਖ ਫੈਮਿਲੀ ਦੀਆਂ 3 ਖਵਾਤੀਨ ਮੈਂਬਰਸ ਦੇ ਨਾਲ ਮਿਲਵਾਇਆ ਜਿਨ੍ਹਾਂ ਦੇ ਵੱਡਕਿਆਂ ਨੇ ਇਹ ਜਗ੍ਹਾ ਇਸਲਾਮੀਆ ਕਾਲਜ ਆਫ ਗੁਜਰਾਂਵਾਲਾ ਨੂੰ ਡੋਨੇਟ ਕੀਤੀ ਸੀ। ਸ਼ੁਰੂ 'ਚ ਇਸ ਇਦਾਰੇ ਦਾ ਨਾਂ ਅੰਮ੍ਰਿਤਸਰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਸੀ, ਜਿਹੜਾ ਕਿ ਪਾਰਟੀਸ਼ਨ ਤੋਂ ਬਾਅਦ ਇਸਲਾਮੀਆ ਗਵਰਨਮੈਂਟ ਗ੍ਰੈਜੂਏਟ ਕਾਲਜ ਗੁਜਰਾਂਵਾਲਾ ਹੋ ਗਿਆ। ਸਾਹਿਬੋ, ਅਮਰਤਾ ਪ੍ਰੀਤਮ ਬੜੀ ਮਾਰੂਫ ਸਿੱਖ ਸ਼ਾਇਰਾ, ਉਹ ਵੀ ਗੁਜਰਾਂਵਾਲਾ ਦੀਆਂ ਸਨ। ਉਹਨਾਂ ਦੇ ਚੰਦ ਅਸ਼ਆਰ ਤੁਹਾਡੀ ਸੇਵਾ 'ਚ ਪੇਸ਼ ਕਰਕੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਵੰਡ ਬਾਬਤ ਉਹਨਾਂ ਲਿਖਿਆ ਸੀ, ਭਈ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਫੇਰ ਕਿਤਾਬ ਇਸ਼ਕ ਦੀ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਉੱਠ ਦਰਦ ਮੰਦਾਂ ਦੇ ਦਰਦੀਆ, ਉੱਠ ਵੇਖ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਖਿਲ ਰਹੀਆਂ ਤੇ ਲਹੂ ਦੀ ਭਰੀ ਚਨਾਬ। ਅੱਜ ਸਾਰੇ ਹੀ ਕੈਦੋ ਬਣ ਗਏ ਨੇ ਹੁਸਨ ਇਸ਼ਕ ਦੇ ਚੋਰ, ਤੇ ਕਿੱਥੋਂ ਲਿਆਈਏ ਲੱਭ ਕੇ ਅੱਜ ਵਾਰਸ ਸ਼ਾਹ ਇੱਕ ਹੋਰ। ਸਾਹਿਬੋ, ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ।
रौनक हो जाऊं चट में चल मेले नू चलिए ओ रौनक हो जाऊं चट में चल मेले नू चलिए मल्ला कट कुड़दे दे वट में चल मेले नू चलिए हाय चल